Indian origin Canadian MP Chandra Arya receives threat from Khalistani extremists after temple vandalism incident. The country was being polluted by Khalistani extremists who were abusing the freedoms guaranteed under the Charter of Rights days after a Hindu temple was vandalized in Edmonton. ਉਹਦਾ ਇੱਕਦਮ ਇਹ ਕਹਿਣਾ ਕਿ ਇਹਨਾਂ ਨੇ ਕੈਨੇਡਾ ਦੀ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ, ਇਹ ਤਾਂ ਬੜੀ ਪਾਵਨ ਧਰਤੀ ਜਿਹੜੀ ਤੁਹਾਡੇ ਲਈ ਕਿਵੇਂ ਪਾਵਨ ਹੋਏ ਜੀ? ਹੁਣ ਜੇ ਤੂੰ ਆਰੀਆ, ਤੇਰਾ ਮੁਲਕ ਤਾਂ ਆਰੀਆ ਵਰਤ ਹੈ। ਹੁਣ ਆਰੀਆ ਵਰਤ ਦੇ ਵਿੱਚ ਭੂਗੋਲਿਕ ਤੌਰ ਦੇ ਉੱਤੇ ਜਿਹੜਾ ਆਰੀਆ ਖੰਡ ਹੈ ਉਹੀ ਪਵਿੱਤਰ ਧਰਤੀ ਹੈ, ਜਿਹੜਾ ਉਸ ਤੋਂ ਬਾਹਰ ਹੈ ਉਹ ਤਾਂ ਮਲੇਛ ਹੈ। ਹੁਣ ਗੱਲ ਕਰ ਲਈ ਇਹ ਨਹੀਂ ਵੀ ਉਹ ਖਾਲਿਸਤਾਨ ਦਾ ਵਿਰੋਧ ਕਰ ਰਿਹਾ ਹੈ ਜਾਂ ਕੈਨੇਡੀਅਨ ਸਿੱਖਾਂ ਦਾ ਜਿਹੜਾ ਪੀਸਫੁਲੀ ਰਾਈਟ ਟੂ ਅਸੈਂਬਲੀ ਹੈ ਜਾਂ ਰਾਈਟ ਟੂ ਨੋਨ ਬਾਈਂਡਿੰਗ ਰੈਫਰੈਂਡਮ ਹੈ ਉਹਨੂੰ ਚੈਲੰਜ ਕਰ ਰਿਹਾ, ਪਰ ਸਿੱਖਾਂ ਨੂੰ ਦੋਸ਼ ਦੇ ਰਿਹਾ ਕਿ ਵੀ ਤੁਸੀਂ ਹਿੰਦੂ ਫੋਬੀਆ ਕਰ ਰਹੇ ਹੋ। ਇਸ ਵੇਲੇ ਚੰਦਰ ਆਰੀਆ ਕੈਨੇਡਾ ਦੇ ਵਿੱਚ ਸਿੱਖਾਂ ਹਿੰਦੂਆਂ ਦੇ ਫਿਰਕੂ ਫਸਾਦ ਕਰਵਾਉਣਾ ਚਾਹੁੰਦਾ। ਇਹਨੇ ਜਿਹੜਾ ਸਿੱਖਾਂ ਨੂੰ ਇਹ ਕਿਹਾ ਕਿ ਵੀ ਇਹ ਪੋਲਿਊਟ ਕਰ ਰਹੇ ਨੇ ਕੈਨੇਡਾ ਨੂੰ, ਇਹਨਾਂ ਨੇ ਇਹ ਸ਼ੂਦਰ ਨੇ। ਸਾਡੀ ਹਿੰਦੂਆਂ ਦੇ ਨਾਲ ਜਾਂ ਕਿਸੇ ਹੋਰ ਮਜ਼ਹਬ ਦੇ ਨਾਲ ਤਾਂ ਕੋਈ ਲੜਾਈ ਨਹੀਂ ਹੈ ਜੀ। ਇਹਨਾਂ ਦੀ ਲੜਾਈ ਮਜ਼ਹਬੀ ਤੌਰ ਤੇ 5 ਸਦੀਆਂ ਦਾ ਵੈਰ ਕਮਾਇਆ ਹੈ। ਇਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ, ਨਫ਼ਰਤ ਨਾਲ ਭਰੇ ਹੋਏ ਨੇ। Queensland State Police in Australia have released documents suggesting that the defacement of a temple's wall was done by Hindus themselves. The investigation claims that CCTV cameras were purposely shut off and that the graffiti was a Hindu attempt to divert attention to pro-Khalistan elements. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 24 ਜੁਲਾਈ 2024 ਨੂੰ ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕ ਚੈਨਲ ਟੀਵੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਪਾਕਿਸਤਾਨ ਕੇਬਲ, ਆਰਸੀਐਨ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 4 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 4 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਜਤਿੰਦਰ ਸਿੰਘ ਜੋਰਾ ਵੱਲੋਂ। ਸੋ ਇਹ ਟੀਵੀ 4 ਦੀ ਚੜ੍ਹਦੀ ਕਲਾ, ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਹਿੰਦੂ ਤਵੀ ਐਮਪੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਿ ਕਰਦਿਆਂ ਕੈਨੇਡਾ ਵਿੱਚ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਸ਼ੂਦਰ ਦੱਸਿਆ ਹੈ। ਸੋ ਚੰਦਰਾ ਆਰੀਆ ਅਨੁਸਾਰ ਕੈਨੇਡੀਅਨ ਸਿੱਖ ਯਾਨੀ ਕਿ ਖਾਲਿਸਤਾਨੀ ਕੈਨੇਡਾ ਦੀ ਪਵਿੱਤਰ ਧਰਤੀ ਨੂੰ ਗੰਦਾ ਕਰ ਰਹੇ ਹਨ। ਸੋ ਜ਼ਾਹਿਰ ਹੈ ਕਿ ਇੰਡੀਅਨ ਸਟੇਟ ਦੇ ਖਿਲਾਫ ਖਾਲਿਸਤਾਨ ਦੀ ਪ੍ਰਚੰਡ ਲਹਿਰ ਨੂੰ ਹਿੰਦੂ ਤਵੀ ਫਿਰਕੂ ਰੰਗ ਦੇ ਕੇ ਹਿੰਦੂ ਸਿੱਖ ਲੜਾਈ ਵਿੱਚ ਬਦਲਣਾ ਚਾਹੁੰਦੇ ਹਨ। ਸਿੱਖਾਂ ਦੀ ਲੜਾਈ ਇੰਡੀਅਨ ਸਟੇਟ ਨਾਲ ਹੈ
ਦੇ ਖਿਲਾਫ ਹੈ, ਨਾ ਕਿ ਹਿੰਦੂ ਭਾਈਚਾਰੇ ਦੇ ਖਿਲਾਫ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਤਿੰਦਰ ਸਿੰਘ ਟੋਰਾਂਟੋ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲ ਹੀ ਵਿੱਚ ਸਾਡੀ ਟੋਰਾਂਟੋ ਫੇਰੀ ਦੌਰਾਨ ਉਹ ਬੜੇ ਸ਼ਾਰਟ ਨੋਟਿਸ ਦੇ ਉੱਤੇ ਹੀ, ਕਿਉਂਕਿ ਮੇਰਾ ਪ੍ਰੋਗਰਾਮ ਵੀ 12th ਆਵਰ ਹੀ ਬਣਿਆ, ਉਹ ਖਾਲਸਾ ਫਰਨੀਚਰ ਉਸ ਦੇ ਵਿੱਚ ਆਏ, 2-3 ਘੰਟੇ ਰਹੇ, ਔਰ ਜਿਵੇਂ ਉਹ ਇੱਕ ਲਗਾਵ ਪਿਆਰ ਰੱਖਦੇ ਨੇ, ਔਰ ਜਿਵੇਂ ਹੁਣ ਤਾਂ TV 84 ਨਾਲ ਇੱਕ ਵਸੀਹ ਪੈਮਾਨੇ ਦੇ ਉੱਤੇ ਸਾਡੇ ਵਿਊਅਰਸ ਜੁੜੇ ਨੇ ਜੀ। ਪਰ ਵੀਰ ਜਤਿੰਦਰ ਸਿੰਘ ਉਹਨਾਂ 'ਚੋਂ ਨੇ ਜਿਹੜੇ ਲਗਭਗ 25 ਸਾਲ ਪਹਿਲਾਂ ਤੋਂ, ਜਦੋਂ ਤੋਂ ਅੱਜ ਦੀ ਆਵਾਜ਼ ਪ੍ਰੋਗਰਾਮ ਹੈ, ਉਸ ਦੇ ਵੀ ਉਹ ਰੈਗੂਲਰ ਲਿਸਨਰ ਸੀ। ਔਰ ਜਦੋਂ ਉਸ ਜ਼ਮਾਨੇ 'ਚ 90s ਦੇ ਵਿੱਚ ਉਹ ਆਪਣੇ ਪੰਜਾਬ ਦੌਰੇ ਦੇ ਉੱਤੇ ਗਏ ਤੇ ਉਦੋਂ ਵੀ ਉਹਨਾਂ ਨੇ ਵੱਡੇ ਵੱਡੇ ਜਿਹੜੇ ਨੇ ਉਹ ਇਸ਼ਤਿਹਾਰ ਬਣਾ ਕੇ ਅੱਜ ਦੀ ਆਵਾਜ਼ ਦੇ ਔਰ ਸਾਡੇ ਉਸ ਪ੍ਰੋਗਰਾਮ ਦੇ ਤਖਤ ਸਾਹਿਬਾਨ ਦੇ ਉੱਤੇ ਵੀ, ਤਖਤ ਹਜ਼ੂਰ ਸਾਹਿਬ, ਪੌਂਟਾ ਸਾਹਿਬ, ਜਿੱਥੇ ਜਿੱਥੇ ਵੀ ਉਹਨਾਂ ਨੇ ਵਿਜ਼ਿਟ ਕੀਤਾ, ਉਹਨਾਂ ਦੇ ਬੋਰਡਾਂ ਦੇ ਉੱਤੇ ਵੀ ਲਾਏ। ਔਰ ਜਦੋਂ ਵੀ ਸਾਡਾ ਮੌਕਾ ਹੁੰਦਾ ਹੈ ਟੋਰਾਂਟੋ ਦੀ ਵਿਜ਼ਿਟ, ਉਹਨਾਂ ਦੇ ਨਾਲ ਹੀ, ਉਹਨਾਂ ਦੇ ਮਿਲਣ ਨਾਲ ਹੀ ਮੈਂ ਮੁਕੰਮਲ ਸਮਝਦਾ। ਔਰ ਖੈਰ ਖੁਆਹ ਨੇ ਬੜੇ ਉਤਸ਼ਾਹ ਦੇ ਨਾਲ, ਔਰ ਇਹ ਵੀ ਹੁੰਦਾ ਜਿਹੜੇ ਬਹੁਤ ਜ਼ਿਆਦਾ ਸਿੰਸੈਰਿਟੀ ਨਾਲ, ਇਮਾਨਦਾਰੀ ਨਾਲ ਪੰਥਕ ਕਾਜ਼ ਨਾਲ ਜੁੜਦੇ ਨੇ, ਵਕਤਨ ਬਾ ਵਕਤਨ ਉਹ ਉਦਾਸੀ ਦਾ ਵੀ ਸ਼ਿਕਾਰ ਹੁੰਦੇ ਨੇ। ਕਈ ਵਾਰ ਉਹ ਉਦਾਸ ਵੀ ਹੋ ਜਾਂਦੇ ਨੇ। ਉਹਨਾਂ ਦੀ ਬੜੀ ਬ੍ਰਿਲੀਅੰਟ ਬੱਚੀ, ਜਿਹਨੂੰ ਮੈਂ ਫਿਲਾਸਫਰ ਡਾਟਰ ਕਰਕੇ ਉਹਨਾਂ ਨੂੰ ਮੈਂ ਪੁੱਛਦਾ ਹੀ ਹਾਂ ਵੀ ਸਾਡੀ ਫਿਲਾਸਫਰ ਕੁੜੀ ਪ੍ਰੀਤੀ ਦਾ ਕੀ ਹਾਲ ਹੈ। ਸੋ ਮਹਾਰਾਜ ਦੇ ਅੱਗੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ, ਕਿਉਂਕਿ ਇਹ ਸਾਰਾ ਉਹ ਦਾਇਰਾਕਾਰ ਹੈ ਜਿਹੜਾ ਗੁਰੂ ਪੰਥ ਨੇ ਸਾਨੂੰ ਹੌਸਲਾ ਦੇਣ ਦੇ ਨਾਲ ਨਾਲ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਫੁੱਟ ਸੋਲਜਰ ਨੇ। ਤੁਸੀਂ ਮਾਈਕਰੋਫੋਨ ਦੇ ਉੱਤੇ ਜਾਂ ਲੱਖਾਂ ਦੀਆਂ ਗੈਦਰਿੰਗਸ ਦੇ ਵਿੱਚ ਜੋ ਮਰਜ਼ੀ ਤਕਰੀਰ ਕਰੋ ਜਾਂ ਜੋ ਮਰਜ਼ੀ ਲਿਖੋ, ਜੇ ਸੱਚਮੁੱਚ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ, ਜਿਹੜੇ ਕਿਸੇ ਪ੍ਰਸ਼ੰਸਾ ਦੇ ਮੁਹਤਾਜ ਨਹੀਂ, ਜਿਹੜੇ ਕਿਸੇ ਅਹੁਦੇ ਦੀ ਤਵੱਕੋ ਨਹੀਂ ਰੱਖਦੇ, ਸਿਰਫ ਤੇ ਸਿਰਫ ਉਹਨਾਂ ਦੀ ਮੁਹੱਬਤ ਪੰਥ ਨਾਲ ਹੈ। ਸੋ ਇਸ ਕਿਸਮ ਦੇ ਵੀਰ ਭੈਣ ਜਿਹੜੇ ਨੇ ਉਹ ਮੇਰੇ ਲਈ ਵੀ ਬਹੁਤ ਵੱਡੀ ਮੋਟੀਵੇਸ਼ਨ ਹੁੰਦੇ ਨੇ। ਠੀਕ ਹੈ, ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਦੇ ਹੋ ਬਹੁਤ ਸਾਰੇ ਤੁਹਾਡੇ ਐਡਮਾਇਰਰ ਬਣ ਜਾਂਦੇ ਨੇ, ਪਰ ਇਹ ਵੀ ਇੱਕ ਯੂਨੀਕ ਕਲਾਸ ਹੈ ਜਿਹੜੀ ਕਿ ਦਿਲੋਂ ਮਨੋਂ ਜਿਹੜਾ ਦਾ ਰੋਮ ਰੋਮ ਜਿਹੜਾ ਹੈ ਉਹ ਗੁਰੂ ਪੰਥ ਦੇ ਪਿਆਰ 'ਚ ਡੁੱਬਿਆ ਹੁੰਦਾ। ਉਹ ਸ਼ਬਦਾਂ ਨਾਲ ਬਹੁਤ ਵਾਰ ਇਜ਼ਹਾਰ ਨਹੀਂ ਕਰਦੇ। ਉਹਨਾਂ ਦੀ ਤੁਸੀਂ ਬਾਡੀ ਲੈਂਗੁਏਜ, ਉਹਨਾਂ ਦੇ ਰੋਮ ਰੋਮ 'ਚੋਂ ਫੁੱਟ ਫੁੱਟ ਪੈਂਦਾ ਪਿਆਰ ਜਿਹੜਾ ਹੈ ਪੰਥ ਲਈ, ਉਹ ਤੁਹਾਨੂੰ ਮਹਿਸੂਸ ਹੁੰਦਾ। ਸੋ ਅਸੀਂ ਵੀਰ ਜਤਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ। ਕੱਲ੍ਹ ਦਾ ਪ੍ਰੋਗਰਾਮ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਪਸੰਦ ਕੀਤਾ ਗਿਆ। ਆਸਟ੍ਰੇਲੀਆ ਤੋਂ ਵੀ ਸਾਡੇ ਵੀਰ ਦੀ ਕਾਲ ਸੀ ਕਿ ਤੁਸੀਂ ਜਿਹੜਾ ਮਿਸਿੰਗ ਲਿੰਕ ਸੀ 47 ਤੋਂ 84 ਤੱਕ ਦੀ ਖਾਲਿਸਤਾਨੀ ਲਹਿਰ ਦਾ, ਉਹ ਖਾਸ ਤੌਰ ਤੇ ਡਾਕਟਰ ਜਗਜੀਤ ਸਿੰਘ ਚੌਹਾਨ, ਜਿਵੇਂ ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਇੱਕ ਤਬਕਾ, ਇੱਕ ਤਾਂ ਜਨਰੇਸ਼ਨ ਗੈਪ ਹੈ, 40 ਸਾਲ ਬਹੁਤ ਵੱਡਾ ਪੀਰੀਅਡ ਹੁੰਦਾ, 2 ਜਨਰੇਸ਼ਨਸ ਆ ਜਾਂਦੀਆਂ ਨੇ। ਇੱਕ ਇਹ ਹੁੰਦਾ ਹੈ ਵੀ ਜਿਨ੍ਹਾਂ ਨੂੰ ਇੰਡੀਅਨ ਮੀਡੀਆ ਨੇ ਜਿਸ ਸ਼ਕਲ 'ਚ ਪੇਂਟ ਕੀਤਾ ਹੁੰਦਾ ਹੈ, ਜਾਂ ਹੀਅਰਸੇ ਜਿਹੜੀ ਕਾਨਾਫੂਸੀ ਦੇ ਰੂਪ 'ਚ ਤੁਰੀ ਹੁੰਦੀ ਹੈ, ਉਹਦੇ ਥੱਲੇ ਕਈ ਵਾਰ ਅਸੀਂ ਚੰਗੇ ਭਲੇ ਲੋਕਾਂ ਨੂੰ ਵੀ ਜਿਹੜਾ ਕਿਸੇ ਹੋਰ ਕੈਟਾਗਰੀ 'ਚ ਰੱਖ ਕੇ ਉਹਨੂੰ ਅਹਿਮੀਅਤ ਨਹੀਂ ਦਿੰਦੇ। ਔਰ ਜਿਵੇਂ ਕੱਲ੍ਹ ਅਸੀਂ ਇਹ ਦੱਸਿਆ ਸੀ ਕਿ ਵੀ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਜਿਹੜਾ 2.5 ਮਿੰਟ ਦਾ ਕਲਿੱਪ ਵੀ ਦਰਸ਼ਕਾਂ ਨੇ ਓਰੀਜਨਲ ਔਰ ਅੱਜ ਕਾਫੀ ਸੋਸ਼ਲ ਮੀਡੀਆ ਤੇ ਉਹ ਟ੍ਰੈਂਡ ਵੀ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ 1969 'ਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਔਰ ਮੈਂ ਦੇਖਿਆ ਕਿ ਪੰਜਾਬ ਨੂੰ ਕਿਵੇਂ ਲੁੱਟਿਆ ਪੁੱਟਿਆ ਜਾ ਰਿਹਾ, ਤਾਂ ਉਦੋਂ ਹੀ ਮੈਂ ਇਸ ਸਿੱਟਾ ਕੱਢ ਲਿਆ ਸੀ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਹੱਲ ਨਹੀਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹ ਫੌਰਨ 70-71 ਦੇ ਪੀਰੀਅਡ 'ਚ ਹੀ ਅਮਰੀਕਾ 'ਚ ਆਏ ਔਰ ਕੌਂਸਲ ਆਫ ਖਾਲਿਸਤਾਨ ਉਹਨਾਂ ਨੇ ਬਣਾ ਕੇ ਖਾਲਿਸਤਾਨ ਦੀ ਮੰਗ ਨਿਊਯਾਰਕ ਟਾਈਮਸ ਦੇ ਵਿੱਚ ਐਡ ਰੂਪ ਦੇ ਵਿੱਚ ਵੀ ਕੀਤੀ। ਔਰ ਇਸ ਤੋਂ ਇਲਾਵਾ ਕਿਉਂਕਿ ਮੇਰਾ ਮਕਸਦ ਕੱਲ੍ਹ ਦਾ ਜਿਹੜੀ ਡਿਸਕਸ਼ਨ ਸੀ ਉਹਦੇ 'ਚ ਕੋਈ ਡਾਕਟਰ ਜਗਜੀਤ ਸਿੰਘ ਚੌਹਾਨ ਔਰਾਂ ਦੀ ਬਾਇਓਗ੍ਰਾਫੀ ਡਿਸਕਸ ਕਰਨਾ ਨਹੀਂ ਸੀ, ਪਰ ਉਸ ਤੋਂ ਪਹਿਲਾਂ ਵੀ ਹਾਲਾਂ ਜਨਤਾ ਪਾਰਟੀ ਦੇ ਨਾਂ ਥੱਲੇ ਲਛਮਣ ਸਿੰਘ ਗਿੱਲ ਦੀ ਪਾਰਟੀ ਨੇ ਜਿਨ੍ਹਾਂ ਨੇ 10 ਮਹੀਨੇ ਰੂਲ ਕੀਤਾ, ਬਹੁਤ ਸਕਸੈਸਫੁਲ ਗਵਰਨਮੈਂਟ ਸੀ। ਔਰ ਇਹ ਅਕਸਰ ਕਿਹਾ ਜਾਂਦਾ ਸੀ ਉਸ ਜ਼ਮਾਨੇ 'ਚ, ਮੈਨੂੰ ਯਾਦ ਹੈ 70s ਦੇ ਵਿੱਚ, ਕਿ ਜੋ ਕੰਮ
ਲਾਲ ਬਹਾਦਰ ਸ਼ਾਸਤਰੀ ਨੇ ਜਿਹੜਾ ਰੁਤਬਾ 18 ਮਹੀਨੇ ਦੇ ਵਿੱਚ ਉਹਦੀ ਵੀ 19 'ਚ ਹੀ ਮੌਤ ਹੋ ਗਈ ਸੀ ਕੀਤਾ ਵੀ ਲక్ష్మణ ਸਿੰਘ ਗਿੱਲ ਔਰ ਜਗਜੀਤ ਸਿੰਘ ਚੌਹਾਨ ਕਿਉਂਕਿ ਮੇਨ ਮੋਟੀਵੇਸ਼ਨ ਫੋਰਸ ਵੀ ਸੀ ਐਜ਼ ਏ ਫਾਈਨੈਂਸ ਮਿਨਿਸਟਰ ਵੀ 10 ਮਹੀਨਿਆਂ 'ਚ ਉਹਨਾਂ ਨੇ ਉਹ ਹਾਸਲ ਕੀਤਾ ਜੋ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਇੱਕ ਤਾਂ ਪੰਜਾਬ ਸਟੇਟ ਅਸੈਂਬਲੀ ਦੇ ਵਿੱਚ ਸਭ ਤੋਂ ਲੰਬਾ ਸੈਸ਼ਨ ਚਲਾ ਕੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣਾ, ਇਹ ਬਹੁਤ ਵੱਡੀ ਗੱਲ ਸੀ ਜੀ। ਔਰ ਦੂਸਰਾ ਪਾਰਟ ਜਿਹੜਾ ਜਿਹਦੇ 'ਚ ਜ਼ਾਹਰ ਹੈ ਕਿ ਡਾਕਟਰ MS ਰੰਧਾਵਾ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਨ, ਉਹਨਾਂ ਦੀ ਜਿਹੜੀ ਸਲਾਹ ਵੀ ਸੀ। ਔਰ ਅਕਸਰ ਇਹ ਕਿਹਾ ਜਾਂਦਾ ਹੈ ਵੀ ਲక్ష్మణ ਸਿੰਘ ਗਿੱਲ MS ਰੰਧਾਵਾ ਕੋਲ ਗਏ ਤਾਂ ਉਹਨਾਂ ਨੂੰ ਕਿਹਾ ਜੀ ਮੈਨੂੰ ਦੱਸੋ ਕੋਈ ਐਸਾ ਕੰਮ ਮੈਂ ਜਿਹੜਾ ਕਰ ਜਾਵਾਂ ਵੀ ਲੰਬਾ ਵਕਤ ਤਾਂ ਮੈਨੂੰ ਚੱਲਣ ਨਹੀਂ ਦੇਣਾ ਹੈ ਕਿ ਜਿਹਦੇ ਨਾਲ ਲੋਕ ਮੈਨੂੰ ਯਾਦ ਰੱਖਣ। ਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਲਿੰਕ ਰੋਡਸ ਪੰਜਾਬ ਦੇ ਵਿੱਚ ਜਿਹੜੇ ਪਿੰਡ ਨੇ ਉਹ ਟੁੱਟੇ ਨੇ, ਕੋਈ ਇੱਧਰ ਹੈ ਕੋਈ ਉੱਧਰ ਹੈ, ਉਹਨਾਂ ਨੂੰ ਇੱਕ ਦੂਜੇ ਨਾਲ ਜੋੜਨ ਵਾਲੀਆਂ ਛੋਟੇ ਪਿੰਡਾਂ ਨੂੰ ਵੱਡਿਆਂ ਨਾਲ, ਉਹਨਾਂ ਨੂੰ ਕਸਬਿਆਂ ਨਾਲ ਔਰ ਫਿਰ ਸ਼ਹਿਰਾਂ ਨਾਲ ਇਹ ਸਟਰਕਚਰ ਜਿਹੜੇ ਤੂੰ ਬਣਾ ਦੇ ਤੇ ਇਹ ਰਿਮਾਰਕੇਬਲ ਹੋਏਗਾ ਔਰ ਇਹਦੇ ਨਾਲ ਸਟੇਟ ਦੀ ਪ੍ਰੋਗਰੈਸ ਵੀ ਹੋਏਗੀ। ਬਿਲਕੁਲ। ਔਰ ਖੁਦ ਵੀ ਕਿਉਂਕਿ ਲక్ష్మణ ਸਿੰਘ ਗਿੱਲ PWD ਦਾ ਠੇਕੇਦਾਰ ਸੀ ਦਿੱਲੀ ਦੇ ਵਿੱਚ, ਉੱਤਮ ਸਿੰਘ ਦੁੱਗਲ ਲక్ష్మణ ਸਿੰਘ ਗਿੱਲ ਇਹ ਠੇਕੇਦਾਰੀ ਕਰਦੇ ਹੀ ਆਏ ਸੀ, ਉਹਦਾ ਫੀਲਡ ਸੀ। ਔਰ ਉਹਨੇ ਇਸ ਨੂੰ ਇੰਨੇ ਸੁਚੱਜੇ ਢੰਗ ਨਾਲ 10 ਮਹੀਨੇ ਦੇ ਵਿੱਚ ਕੀਤਾ ਕਿ ਸਾਰਾ ਪੰਜਾਬ ਜਿਹੜਾ ਉਹ ਲਿੰਕ ਰੋਡਸ ਰਾਹੀਂ ਇੱਕ ਦੂਜੇ ਦੇ ਨਾਲ ਜੋੜਿਆ। ਉਸ ਤੋਂ ਬਾਅਦ ਹੀ ਅਕਾਲੀਆਂ ਦੀ ਸਰਕਾਰ ਵੇਲੇ ਫਿਰ ਫੋਕਲ ਪੁਆਇੰਟ ਕਿ ਵੀ 10 ਪਿੰਡਾਂ ਦਾ ਇੱਕ ਫੋਕਲ ਪੁਆਇੰਟ ਜਿੱਥੇ ਮੰਡੀ ਵੀ ਹੋਏ, ਵੈਟਰਨੇਰੀਅਨ ਵੀ ਹੋਏ, ਦੂਸਰੀਆਂ ਸਹੂਲਤਾਂ ਵੀ ਹੋਣ, ਹਸਪਤਾਲ ਵੀ ਹੋਏ, ਉਹ ਸਾਰਾ ਉਸ ਚੋਂ ਨਿਕਲਿਆ। ਸੋ ਇਹ ਕਿਉਂਕਿ ਇੰਨਾ ਕੁ ਇਹ ਫਰਟਲ ਮਾਈਂਡਡ ਸੀ ਡਾਕਟਰ ਚੌਹਾਨ ਕਿ ਉਹਨਾਂ ਨੇ ਇਹਦੇ ਬਾਵਜੂਦ ਕਿ ਉਸ 10 ਮਹੀਨੇ ਦੇ ਪੀਰੀਅਡ 'ਚ ਦੋ ਵੱਡੇ ਕੰਮ ਰਾਜ ਭਾਸ਼ਾ ਪੰਜਾਬੀ ਨੂੰ ਬਣਾਉਣਾ ਔਰ ਲਿੰਕ ਰੋਡਸ ਦਾ ਪੰਜਾਬ ਦੇ ਵਿੱਚ ਜਾੜ ਵਿਛਾਣਾ, ਲੇਕਿਨ ਉਹਨਾਂ ਨੇ ਕਨਕਲੂਡ ਕਰ ਲਿਆ ਸੀ ਕਿ ਵੀ ਨਹੀਂ ਖਾਲਿਸਤਾਨ ਤੋਂ ਬਿਨਾਂ ਗੱਲ ਨਹੀਂ ਬਣਨੀ ਹੈ। ਔਰ ਇਸ ਤੋਂ ਪਹਿਲਾਂ ਵੀ 1969 ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਵਰਤ ਸਿੱਖ ਹੋਮਲੈਂਡ ਲਈ ਦੂਜੇ ਉਹਦੇ ਪਿੱਛੇ ਵੀ ਜਿਹੜਾ ਹੈ ਉਹ ਬਹੁਤ ਵੱਡੀ ਜਿਹੜੀ ਫੋਰਸ ਹੈ ਉਹਨਾਂ 'ਚ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਬਹੁਤ ਵੱਡਾ ਹੱਥ ਸੀ ਫੇਰੂਮਾਨ ਨੂੰ ਕਨਵਿੰਸ ਕਰਨ 'ਚ ਵੀ ਕਿ ਭਾਈ ਕੁਛ ਸਾਨੂੰ ਕਰਨਾ ਬਣਦਾ। ਔਰ ਫੇਰੂਮਾਨ ਦੇ ਸੰਸਕਾਰ ਵੇਲੇ ਜਦੋਂ ਕਿ ਐਨ ਪੰਜਾਬ 'ਚ ਪੱਤਾ ਲੱਭ ਰਿਹਾ ਸੀ ਵੀ ਚੌਹਾਨ ਨੂੰ ਉੱਥੇ ਪਹੁੰਚਣ ਨਹੀਂ ਦਾ ਕਿਉਂਕਿ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਔਰ ਸੰਤ ਫਤਿਹ ਸਿੰਘ ਨੂੰ ਲੱਗਦਾ ਸੀ ਕਿ ਦਰਸ਼ਨ ਸਿੰਘ ਫੇਰੂਮਾਨ ਦਾ ਉਭਾਰ ਜਿਹੜਾ ਭਾਵੇਂ ਉਹ ਉਹਨਾਂ ਦੀ ਸ਼ਹੀਦੀ ਹੋਈ ਭੁੱਖ ਹੜਤਾਲ 74 ਦਿਨ ਰੱਖ ਕੇ 83-84 ਸਾਲ ਦੀ ਉਮਰ, ਪਰ ਉਹਨੂੰ ਉਹ ਡਾਊਨ ਪਲੇ ਕਰਨਾ ਚਾਹੁੰਦੇ ਸੀ ਕਿ ਭਾਈ ਉੱਥੇ ਜਿਹੜਾ ਉਹ ਇਕੱਠ ਨਾ ਹੋ ਸਕੇ। ਲੇਕਿਨ ਇਹ ਜਗਜੀਤ ਸਿੰਘ ਚੌਹਾਨ ਕਿਵੇਂ ਇਹ ਮਾਰ ਸੀ ਇਹਨਾਂ ਚੀਜ਼ਾਂ ਦਾ ਕਿ ਵੀ ਉਹ ਫੇਰੂਮਾਨ ਪਿੰਡ ਸੰਸਕਾਰ ਵੇਲੇ ਵੀ ਪਹੁੰਚ ਗਿਆ ਔਰ ਉੱਥੋਂ ਫਿਰ ਜਿਹੜਾ ਉਹ ਡਿਸਅਪੀਅਰ ਵੀ ਹੋ ਗਏ। ਸੋ ਇਸ ਕਿਸਮ ਦੇ ਕੰਮ ਜਿਹੜੇ ਉਹਨਾਂ ਨੇ ਕੀਤੇ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਅਖੀਰ ਵੇਲੇ ਭਾਵੇਂ ਉਹਨਾਂ ਨੇ ਵਾਪਸ ਜਾਣ ਦਾ ਫੈਸਲਾ ਕੀਤਾ, ਜਦੋਂ ਫਿਰ ਤੁਸੀਂ ਵਾਪਸ ਮੁੜਨ ਦਾ ਕਰਦੇ ਹੋ ਤੇ ਬਾਗੀ ਦਾ ਘਰ ਪਰਤਣਾ ਕਿੰਨਾ ਔਖਾ ਹੁੰਦਾ ਹੈ, ਇਹ ਹਰ ਕੋਈ ਜਾਣਦਾ। ਔਰ ਜਦੋਂ ਉਹਨਾਂ ਦੀ ਡੈਥ ਵੀ ਹੋਈ, ਮੈਂ ਅੱਜ ਹੀ ਸਤਪਾਲ ਸਿੰਘ ਪੁਰੇਵਾਲ ਨਾਲ ਸੀਐਟਲ ਗੱਲ ਕਰ ਰਿਹਾ ਸੀ, ਇਹਨਾਂ ਦੀ ਵੀ ਮੈਨੂੰ ਗੱਲ ਯਾਦ ਸੀ ਕਿ ਕੁਦਰਤੀ ਉਹਨਾਂ ਦਿਨਾਂ 'ਚ ਉਹਨਾਂ ਦਾ ਆਉਣ ਜਾਣ ਪੰਜਾਬ ਸੀ ਔਰ ਇਹ ਜਦੋਂ ਗਏ ਤੇ ਇਹਨਾਂ ਨੂੰ ਪਤਾ ਲੱਗਾ ਵੀ ਚੜ੍ਹਾਈ ਕਰ ਗਏ ਨੇ ਜਗਜੀਤ ਸਿੰਘ ਚੌਹਾਨ ਤੇ ਉਹਨਾਂ ਦੇ ਸੰਸਕਾਰ 'ਚ ਵੀ ਸ਼ਾਮਲ ਹੋਏ ਔਰ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਸਰ ਸਿਮਰਨਜੀਤ ਸਿੰਘ ਮਾਨ ਵੀ ਉਹਨਾਂ ਦੇ ਸੰਸਕਾਰ 'ਚ ਪਹੁੰਚੇ ਸੀ। ਲੇਕਿਨ ਫਿਰ ਵੀ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਹਿਸਟੋਰੀਕਲ ਲਿੰਕ ਨੂੰ ਔਰ ਜਿਵੇਂ ਫਾਰਸਾਈਟਡਨੈਸ ਸੀ ਉਸ ਵੇਲੇ ਉਸ ਨੂੰ ਐਡਮਾਇਰ ਕੀਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਟੌਪਿਕ ਅੱਜ ਵੀ ਇੱਕ ਕੱਲ੍ਹ ਦੇ ਟੌਪਿਕ ਦੀ ਕੰਟੀਨਿਊਟੀ ਹੈ। ਸ਼ਾਇਦ ਅਸੀਂ ਨਾ ਡਿਸਕਸ ਕਰਦੇ, ਜਿਨ੍ਹਾਂ ਨੇ ਇਹ ਟੌਪਿਕ ਖੁਦ ਹੀ ਜਨਰੇਟ ਕੀਤਾ ਉਹ ਇਸ ਨੂੰ ਹੋਰ ਘਟੀਆ ਲੈਵਲ ਤੱਕ ਨਾ ਲੈ ਕੇ ਜਾਂਦੇ। ਜਿਵੇਂ ਚੰਦਰਾ ਆਰੀਆ ਨੇ ਪੋਲਿਊਟਡ ਕਹਿ ਕੇ ਕੈਨੇਡਾ ਦੀ ਧਰਤੀ ਨੂੰ ਕਿ ਖਾਲਿਸਤਾਨੀਆਂ ਨੇ ਪੋਲਿਊਟ ਕਰਤਾ, ਇਹ ਬੜੀ ਪਵਿੱਤਰ ਧਰਤੀ ਸੀ। ਹੁਣ ਜਿਹੜਾ ਖੁਦ ਹੀ ਆਰੀਆ ਹੈ ਔਰ ਇਹ ਬ੍ਰਾਹਮਣਵਾਦੀਆਂ ਦੇ ਅੰਦਰੋਂ ਸ਼ੂਦਰ ਔਰ ਬ੍ਰਾਹਮਣ ਦਾ ਕਾਨਸੈਪਟ ਤਾਂ ਨਿਕਲਦਾ ਨਹੀਂ, ਆਰੀਆ ਕੋਈ ਜ਼ਾਤ ਨਹੀਂ ਹੈ, ਇਹ ਉਸੇ ਕਾਨਸੈਪਟ ਤੋਂ ਨਿਕਲੀ ਗੱਲ ਹੈ ਜਿਹੜੀ ਕਿ ਦਿਆਨੰਦ ਨੇ ਕਿਹਾ ਸੀ ਕਿ ਹਿੰਦੂ ਲਫ਼ਜ਼ ਦਾ ਮਤਲਬ ਚੋਰ ਹੁੰਦਾ ਹੈ, ਇਹ ਸਾਨੂੰ ਬਾਹਰਲੇ ਹਮਲਾਵਰਾਂ ਨੇ ਦਿੱਤਾ ਹੈ
ਔਰ ਤੁਸੀਂ ਆਪਣੇ ਨਾਂ ਨਾਲ ਆਰੀਆ ਲਿਖੋ। ਔਰ ਇਹੀ ਕਾਰਨ ਸੀ ਕਿ ਜਿਹੜੀ ਜਥੇਬੰਦੀ ਉਹਨੇ ਫਾਊਂਡ ਕੀਤੀ ਉਹਦਾ ਨਾਂ ਆਰੀਆ ਸਮਾਜ ਰੱਖਿਆ। ਸੋ ਇਹ ਜਿਹੜੇ ਨਾਂ ਨਾਲ ਆਰੀਆ ਲਿਖਦੇ ਨੇ ਇਹ ਪੱਕੇ ਉਸ, ਔਰ ਇਹੀ ਆਰੀਆ ਫਿਰ ਨਾਜ਼ੀਆਂ ਨੇ ਇਹਨੂੰ ਜਦੋਂ, ਕਿਉਂਕਿ ਉਹ ਆਪ ਪ੍ਰੋਨਾਊਂਸ ਨਹੀਂ ਕਰਦੇ, ਏਰੀਅਨ ਕਹਿੰਦੇ ਨੇ, ARYAN, ਉਹੀ ਆਰੀਆ ਰੇਸ, ਉਹੀ ਲੰਬਾ ਨੱਕ, ਗੋਰਾ ਰੰਗ, ਚੌੜਾ ਮੱਥਾ, ਜਿਹੜਾ ਆਰੀਆ ਰੇਸ ਆਪਣੇ ਆਪ ਨੂੰ ਸੁਪਰੀਓਰਿਟੀ ਜਾਂ ਉੱਚ ਰੇਸ ਦੇ ਤੌਰ ਤੇ ਨਾਜ਼ੀਆਂ ਨੇ ਬਾਕੀਆਂ ਨੂੰ ਇਨਫੀਰੀਅਰ ਰੇਸਿਸ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਚੋਂ ਹੀ ਇਹ ਚੰਦਰ ਆਰੀਆ ਜਿਹਨੇ ਇੱਕ ਕਦਮ ਅੱਗੇ ਜਾਂਦਿਆਂ ਜਿਹੜਾ ਉਹ ਇਸ ਕਿਸਮ ਦੀ ਬਕਵਾਸਬਾਜ਼ੀ ਕੀਤੀ ਹੈ ਉਹਦਾ ਜਵਾਬ ਦੇਣਾ ਬਣਦਾ ਹੈ, ਨਹੀਂ ਤਾਂ ਮੈਂ ਸ਼ਾਇਦ ਇਹਦਾ ਨੋਟਿਸ ਨਾ ਲੈਂਦਾ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਸਿੱਖ ਅਸੈਂਬਲੀ ਦਾ ਅੱਜ ਇੱਕ ਸੈਸ਼ਨ ਜਿਹੜਾ ਉਹਨਾਂ ਨੇ ਰੇਬਰਨ ਬਿਲਡਿੰਗ ਦੇ ਵਿੱਚ ਕਮਰਾ ਬੁੱਕ ਕਰਾਇਆ ਹੋਇਆ ਸੀ ਉਹ ਹੋਇਆ। ਔਰ ਉਹਦੇ 'ਚ ਖਾਸ ਤੌਰ ਤੇ ਕਾਂਗਰਸਮੈਨ ਗ੍ਰੈਗ ਪੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਸਨ ਟਰੰਪ ਦੇ ਨਾਲ, ਉਹਨਾਂ ਦੇ ਬ੍ਰਦਰ ਨੇ। ਔਰ ਜਦੋਂ ਉਹਨਾਂ ਦੇ ਮਾਈਕ ਪੈਂਸ, ਕਿਉਂਕਿ ਪਹਿਲਾਂ ਕਾਂਗਰਸਮੈਨ ਸੀ ਵਾਈਸ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ, ਔਰ ਉਹਨਾਂ ਦੀ ਖਾਲੀ ਸੀਟ ਦੇ ਉੱਤੇ ਉਹਨਾਂ ਦੇ ਭਰਾ ਗ੍ਰੈਗ ਪੈਂਸ ਨੇ ਜਿਹੜਾ ਉਹਦੇ 'ਚ ਚੁਣ ਕੇ ਆਏ। ਔਰ ਗ੍ਰੈਗ ਪੈਂਸ ਸਿੱਖਾਂ ਨਾਲ ਕਾਫੀ ਹਮਦਰਦੀ ਕਰਦੇ ਨੇ। ਪਿੱਛੇ ਜਦੋਂ ਇੰਡੀਆਨਾ ਸਾਲਾਨਾ ਪੈਰੇਡ ਹੁੰਦੀ ਹੈ 1 ਸਾਲ 2 ਸਾਲ ਤੋਂ ਤਾਂ ਮੈਂ ਨਹੀਂ ਜਾ ਸਕਿਆ, ਉਸ ਦੇ ਵਿੱਚ ਵੀ ਉਹ ਆਏ ਹੋਏ ਸੀ। ਔਰ ਉਹਨਾਂ ਨੇ ਸਿੱਖ ਅਸੈਂਬਲੀ ਦੇ ਸੱਦੇ ਦੇ ਉੱਤੇ ਜਿਹੜਾ ਉੱਥੇ ਆ ਕੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਜਿਹਦੇ 'ਚ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ, ਔਰ ਦਰਸ਼ਕ ਜੋ ਮੈਂ ਗੱਲ ਕਰ ਰਹੇ ਦੇਖ ਰਹੇ ਨੇ ਪਿਕਚਰਸ, ਉਹ ਪਿਕਚਰਸ ਦੇਖ ਰਹੇ ਨੇ। ਔਰ ਉਸ 'ਚ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਨੂੰ ਜ਼ਿੰਮੇਵਾਰ ਦੱਸਦਿਆਂ ਕੰਡੈਮ ਕੀਤਾ, ਸਿੱਖਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਔਰ ਇਸ ਫੰਕਸ਼ਨ ਨੂੰ ਕਵਰ ਕਰਨ ਲਈ ਸਾਡੀ ਟੀਮ ਉੱਥੇ ਸੀ। ਉਹ ਆਉਂਦਾ ਵੇ ਨੇ ਵਾਪਸ, ਉਹ ਜਿਹੜੀ ਉਹਦੀ ਪੂਰੀ ਰਿਪੋਰਟਿੰਗ ਹੈ ਉਹ ਸਾਡੇ ਦਰਸ਼ਕਾਂ ਤੱਕ ਜਿਹੜਾ ਉਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪਹੁੰਚਾਈ ਜਾਏਗੀ। ਔਰ ਇਸ ਮੌਕੇ ਦੇ ਉੱਤੇ ਜਿਨ੍ਹਾਂ ਨੇ ਐਡਰੈਸ ਕੀਤਾ ਉਹਨਾਂ ਦੇ ਵਿੱਚ ਪਵਨ ਸਿੰਘ ਜਿਹੜੇ ਡਾਇਰੈਕਟਰ ਨੇ ਸਿੱਖ ਅਸੈਂਬਲੀ ਦੇ, ਸਿਮਰਜੋਤ ਸਿੰਘ, ਔਰ ਸਾਡੇ ਵੀਰ ਬਲਵਿੰਦਰ ਸਿੰਘ ਖੱਖ ਜਿਹੜੇ ਖਾਸ ਤੌਰ ਤੇ ਇੰਡੀਆਨਾ ਤੋਂ ਫਲਾਈ ਕਰਕੇ ਆਏ ਹੋਏ ਸੀ, ਉਹਨਾਂ ਨੇ ਵੀ ਇਸ ਸਮਾਗਮ ਦੇ ਵਿੱਚ ਪਾਰਟਿਸਿਪੇਟ ਕੀਤਾ। ਹਾਲਾਂਕਿ ਕਿਉਂਕਿ ਸਾਈਮਲਟੇਨੀਅਸਲੀ ਨੈਤਨਯਾਹੂ ਯੂਨੀਅਨ ਆਫ ਕਾਂਗਰਸ, ਜਿਹਦੇ 'ਚ ਕਾਂਗਰਸ ਸੈਨੇਟ ਹੁੰਦੀ ਹੈ, ਉਹਨੂੰ ਐਡਰੈਸ ਕਰ ਰਿਹਾ ਸੀ, ਇਸ ਲਈ ਹਜ਼ਾਰਾਂ, ਟੈਨਸ ਆਫ ਥਾਊਜ਼ੈਂਡ, ਲੱਖਾਂ 'ਚ ਵੀ ਤੁਸੀਂ ਕਹਿ ਸਕਦੇ ਹੋ, ਪ੍ਰੋਟੈਸਟਰਸ ਨੇ ਵਾਸ਼ਿੰਗਟਨ ਘੇਰਿਆ ਹੋਇਆ ਸੀ। ਸੋ ਬਹੁਤ ਸਾਰੀਆਂ ਪਾਬੰਦੀਆਂ, ਤਲਾਸ਼ੀਆਂ, ਔਰ ਜਿਹੜੇ ਬਹੁਤ ਸਾਰੇ ਉਹਦੇ 'ਚ ਪਾਰਟਿਸਿਪੇਟ ਵੀ ਨਹੀਂ ਕਰ ਸਕੇ ਕਿਉਂਕਿ ਸਿਕਿਉਰਿਟੀ ਨੈਟਵਰਕ ਜਿਹੜਾ ਉਹਨਾਂ ਨੇ ਥਰੋ ਕੀਤਾ ਹੋਇਆ ਸੀ। ਔਰ ਕਾਫੀ ਫੀਅਰਸ ਕਿਸਮ ਦੇ ਪ੍ਰੋਟੈਸਟ ਸੀ। ਅਮਰੀਕਨ ਝੰਡਾ ਵੀ ਸਾੜਿਆ। ਜਿਹੜੀ ਯੂਨੀਅਨ ਸਟੇਸ਼ਨ ਹੈ ਜਿਹਦੇ ਬਿਲਕੁਲ ਸਾਹਮਣੇ ਹੈ ਕੈਪੀਟਲ ਹਿੱਲ, ਉੱਥੇ ਉਹਨਾਂ ਨੇ ਕੁਝ ਜਿਹੜੀਆਂ ਸਟੈਚੂ ਨੇ ਉਹਨਾਂ ਨੂੰ ਵੀ ਡੀਫੇਸ ਕੀਤਾ। ਔਰ ਈਵਨ ਜਿਸ ਹੋਟਲ ਦੇ ਵਿੱਚ ਨੈਤਨਯਾਹੂ ਨੇ ਬੈਠ ਕੇ ਜਿਹੜਾ ਕੋਈ ਕਾਨਫਰੰਸ ਕੀਤੀ ਸੀ ਜਾਂ ਕੀ ਹੈ, ਉਸ ਦੇ ਉੱਤੇ ਵੀ ਜਾ ਕੇ ਉਹਨਾਂ ਨੇ ਪ੍ਰੋਟੈਸਟਰਸ ਨੇ ਬਾਅਦ 'ਚ ਕੀੜੇ ਮਕੌੜੇ ਛੱਡਤੇ। ਸੋ ਮਤਲਬ ਇਹ ਹੈ ਵੀ ਉਹਦਾ ਅਸੀਂ ਜ਼ਿਕਰ ਕਰਾਂਗੇ ਉਹ ਸਾਰੇ ਪਾਰਟ ਤੋਂ। ਲੇਕਿਨ ਇਹ ਜਿਹੜੀ ਇਸ ਸਮਾਗਮ ਦੀ ਜਿਹੜੀ ਸਿੱਖ ਅਸੈਂਬਲੀ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੀਤੀ ਗਈ, ਉਸ ਦੀ ਜਿਹੜੀ ਵੀ ਪ੍ਰੈਜੈਂਟੇਸ਼ਨਸ ਨੇ ਉਹਦੀ ਕਵਰੇਜ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ। ਕਿਉਂਕਿ ਇੱਕ ਨਿਰਪੱਖ ਪੰਥਕ ਮੀਡੀਆ ਹੋਣ ਦੇ ਨਾਤੇ ਇਹ ਠੀਕ ਹੈ ਸਾਡੀਆਂ ਕੁਝ ਚੀਜ਼ਾਂ ਲਈ ਰਿਜ਼ਰਵੇਸ਼ਨਸ ਹੁੰਦੀਆਂ ਨੇ, ਲੇਕਿਨ ਇਹਦੇ ਬਾਵਜੂਦ ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਔਰ ਅਸੀਂ ਪਹਿਲੇ ਦਿਨ ਤੋਂ ਕਿਹਾ ਹੈ ਕਿ ਸਾਡਾ ਪੰਥਕ ਪਲੇਟਫਾਰਮ ਹੈ, ਜਿੱਥੇ ਵੀ ਕੋਈ ਪੰਥਕ ਐਕਟੀਵਿਟੀ ਹੋਏਗੀ ਸਾਨੂੰ ਯਾਦ ਕੀਤਾ ਜਾਏਗਾ। ਅਸੀਂ ਉਸ ਨੂੰ ਐਜ਼ ਏ ਮੀਡੀਆ ਐਂਟੀਟੀ, ਪੰਥਕ ਐਂਟੀਟੀ, ਜੇ ਸਾਨੂੰ ਪੰਥਕ ਚੈਨਲ ਹੋਣ ਦਾ ਮਾਣ ਦਿੱਤਾ ਗਿਆ ਤੇ ਅਸੀਂ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਫੁੱਲਫਿਲ ਕਰਦੇ। ਹੁਣ ਗੱਲ ਚੰਦਰੇ ਦੀ ਵੀ ਤੇ ਆਰੀਆ ਦੀ ਵੀ। ਹੁਣ ਆਰੀਆ ਹੋਣ ਦਾ ਮਤਲਬ ਹੀ ਨਸਲਵਾਦੀ ਹੈ ਤੇ ਚੰਦਰਾ ਕੀ ਹੁੰਦਾ ਹੈ ਉਹ ਪੰਜਾਬੀ ਵਾਲੇ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਸ ਦੀ ਬਿਆਨਬਾਜ਼ੀ ਜਿਹੜੀ ਇਸ ਸਾਰੇ ਤੋਂ ਹੈ, ਉਸ 'ਚ ਇਹਨਾਂ ਨੇ ਹਾਲਾਂ ਜਿਸ ਲੈਵਲ ਦੀ ਸ਼ਬਦਾਵਲੀ, ਲੈਂਗੁਏਜ ਜਾਂ ਭਾਸ਼ਾ ਇਹਨੇ ਇਸਤੇਮਾਲ ਕੀਤੀ ਹੈ, ਇਹ ਬਹੁਤ ਭੜਕਾਊ ਹੈ, ਇਹ ਨਸਲਵਾਦੀ ਭਾਸ਼ਾ ਹੈ, ਨਫ਼ਰਤ ਨਾਲ ਭਰੀ ਹੋਈ ਹੈ। ਲੇਕਿਨ ਇਹਦੇ ਬਾਵਜੂਦ ਕਿਉਂਕਿ ਇਹ ਸਾਰਾ ਨੈਰੇਟਿਵ ਜੋ ਹੁਣ 28 ਜੁਲਾਈ ਦੇ ਖਾਲਿਸਤਾਨ ਰੈਫਰੈਂਡਮ ਕੈਲਗਰੀ ਨੂੰ ਸਾਬੋਤਾਜ ਕਰਨ ਲਈ, ਨੈਗੇਟਿਵ ਸ਼ੇਡ 'ਚ ਪੁਸ਼ ਕਰਨ ਲਈ,
ਔਰ ਹੋਰ ਕਿਸਮ ਦਾ ਆਰਾਮ ਰੌਲਾ ਪਾਉਣ ਲਈ ਕਿਉਂਕਿ ਇਸਤੇਮਾਲ ਕੀਤਾ ਜਾ ਰਿਹਾ ਹੈ। ਜੀ ਇਸ ਲਈ ਅਸੀਂ ਜਿਹੜਾ ਉਸੇ ਹੀ ਜ਼ਬਾਨ 'ਚ ਜਿਹੜਾ ਜਵਾਬ ਨਹੀਂ ਦਿਆਂਗੇ ਕਿਉਂਕਿ ਇਹ ਸਾਡਾ ਸਟਾਈਲ ਨਹੀਂ ਹੈ। ਅਸੀਂ ਸੱਭਿਅਕ ਜ਼ਬਾਨ ਹੀ ਰੱਖਾਂਗੇ। ਲੇਕਿਨ ਇਸ 'ਚੋਂ ਦੋ ਚੀਜ਼ਾਂ ਜ਼ਾਹਰ ਨੇ ਵੀ ਚੰਦਰਾ ਆਰੀਆ ਦੀ ਮੈਂ ਸਟੇਟਮੈਂਟ ਪਹਿਲਾਂ ਦੱਸ ਦਿਆਂ ਵੀ ਉਹਨੂੰ ਫਿਰ ਵੀ ਐਜ਼ ਏ ਵਿਕਟਮ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਖਬਰ ਲਾਈ ਹੈ ਇੰਡੀਅਨ origin Canadian MP Chandra Arya receives threat from Khalistani extremists after temple vandalism incident। ਹੁਣ ਤੁਸੀਂ ਇਲਜ਼ਾਮ ਹੀ ਲਾਣਾ ਕਿ ਜੀ ਇਹ ਸਾਨੂੰ ਥ੍ਰੈਟ, ਹਾਲਾਂ ਜੋ ਕੁਛ ਇਹਨੇ ਕਿਹਾ ਜਾਂ ਇਹ ਕਰ ਰਿਹਾ ਹੈ ਇਸ ਵੇਲੇ ਚੰਦਰ ਆਰੀਆ ਕੈਨੇਡਾ ਦੇ ਵਿੱਚ ਸਿੱਖਾਂ ਹਿੰਦੂਆਂ ਦੇ ਫਿਰਕੂ ਫਸਾਦ ਕਰਵਾਉਣਾ ਚਾਹੁੰਦਾ। ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਆ, ਇਹ ਗੱਲ ਸਿੱਖਸ ਫਾਰ ਜਸਟਿਸ ਨੇ ਵੀ ਕਲੀਅਰ ਕੀਤੀ ਹੋਈ ਹੈ। ਸਾਡੀ ਹਿੰਦੂਆਂ ਦੇ ਨਾਲ ਜਾਂ ਕਿਸੇ ਹੋਰ ਮਜ਼ਹਬ ਦੇ ਨਾਲ ਤਾਂ ਕੋਈ ਲੜਾਈ ਨਹੀਂ ਹੈ ਜੀ। ਇਹਨਾਂ ਦੀ ਲੜਾਈ ਮਜ਼ਹਬੀ ਤੌਰ ਤੇ 5 ਸਦੀਆਂ ਦਾ ਵੈਰ ਕਮਾਇਆ ਹੈ। ਇਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ, ਨਫ਼ਰਤ ਨਾਲ ਭਰੇ ਹੋਏ ਨੇ। ਹਾਲਾਂ ਜਦੋਂ ਅਸੀਂ ਕਿਹਾ ਕਿ ਭਾਈ ਇਹਨੇ ਜਿਹੜਾ ਸਿੱਖਾਂ ਨੂੰ ਇਹ ਕਿਹਾ ਕਿ ਵੀ ਇਹ ਪੋਲਿਊਟ ਕਰ ਰਹੇ ਨੇ ਕੈਨੇਡਾ ਨੂੰ, ਇਹਨਾਂ ਨੇ ਇਹ ਸ਼ੂਦਰ ਨੇ, ਸ਼ੂਦਰ ਹੀ ਪੋਲਿਊਟ ਕਰਦਾ ਸੀ। ਜਦੋਂ ਸ਼ੁੱਧ ਤੇ ਅਸ਼ੁੱਧ ਦਾ ਕਾਨਸੈਪਟ ਸੀ ਤੇ ਹੈ ਹੀ ਇਹ ਸੀ ਕਿ ਭਾਈ ਇਹ ਅਸ਼ੁੱਧ ਨੇ, ਇਹ ਪੋਲਿਊਟਡ ਨੇ, ਇਸ ਲਈ ਬ੍ਰਾਹਮਣ ਜਾ ਕੇ ਨਹਾਉਂਦਾ ਸੀ ਜੇ ਉਹਦਾ ਕਿਤੇ ਪਰਛਾਵਾਂ ਵੀ ਪੈ ਜਾਏ। ਉਹਨਾਂ ਦੇ ਮਗਰ ਝਾੜੂ ਬੰਨ੍ਹ ਕੇ ਉਹਨਾਂ ਨੂੰ ਕਿਹਾ ਜਾਂਦਾ ਸੀ ਤੁਸੀਂ ਸ਼ਹਿਰ 'ਚ ਵੜਨਾ ਤੇ ਝਾੜੂ ਨਾਲ ਜੋ ਵੀ ਤੁਹਾਡਾ ਉਹਨੂੰ ਨਾਲ ਨਾਲ ਸਾਫ਼ ਕਰਦੇ ਜਾਓ। ਉਹਨਾਂ ਨੂੰ ਓਪਨ ਆਵਰਸ ਦੇ ਵਿੱਚ ਜਾਣ ਦੀ ਆਗਿਆ ਨਹੀਂ ਸੀ। ਸੋ ਅਸ਼ੁੱਧ ਤੇ ਸ਼ੁੱਧ ਦਾ ਕਾਨਸੈਪਟ ਤਾਂ ਸਿੱਖੀ ਦਾ ਕਾਨਸੈਪਟ ਹੀ ਨਹੀਂ ਹੈ। ਸਾਡੇ ਤਾਂ ਗੁਰੂ ਸਾਹਿਬ ਨੇ ਸਪਸ਼ਟਤਾ ਦੇ ਨਾਲ ਫਰਮਾਇਆ ਸੁੱਚੇ ਸੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੁੱਚੇ ਸੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਸ ਮਨ ਵਸਿਆ ਸੋਏ। ਕਿ ਉਹ ਸੁੱਚੇ ਨਹੀਂ ਨੇ ਜਿਹੜੇ ਪਿੰਡਾਂ ਧੋ ਕੇ ਬਹਿੰਦੇ ਨੇ। ਜਿਹੜਾ ਬ੍ਰਾਹਮਣ ਦਾ ਕਾਨਸੈਪਟ ਸੀ ਸ਼ੁੱਧ ਹੋਣ ਦਾ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ, ਕਿ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਵਸਦਾ ਹੈ ਉਹ ਸੁੱਚੇ ਨੇ। ਸੋ ਸਾਡਾ ਤਾਂ ਸੂਚ ਝੂਠ ਦਾ ਕਾਨਸੈਪਟ ਹੀ ਨਹੀਂ ਹੈ। ਸਾਡਾ ਤਾਂ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਏ। ਇਹਨਾਂ ਨੇ ਤਾਂ ਉਹ ਕਾਰ ਕੱਢ ਕੇ ਖਾਣਾ ਔਰ ਦੇ ਕੇ ਚੌਂਕਾ ਕੱਢੀ, ਕਾਰ ਉੱਪਰ ਆਏ ਬੈਠੇ ਕੂੜਿਆਰ ਝੂਠ ਦੇ ਪਿਓ ਆ ਕੇ ਉਸ ਕਾਰ ਦੇ ਵਿੱਚ ਬਹਿ ਗਏ। ਸਾਡੇ ਤਾਂ ਇਹ ਹੈ ਕਿ ਭਾਈ ਇਹ ਨਿਰੰਕਾਰ ਦਾ ਦਿੱਤਾ ਰਿਜਕ ਹੈ, ਉਸ ਦਾ ਸ਼ੁਕਰਾਨਾ ਕਰਨਾ। ਇਸ ਲਈ ਅਸੀਂ ਅਰਦਾਸਾਂ ਕਰਦੇ ਹਾਂ ਔਰ ਉਹ ਰੱਬ ਦੇ ਸ਼ੁਕਰਾਨੇ ਦਾ ਹੁੰਦਾ ਹੈ ਕਿ ਭਾਈ, ਔਰ ਉਹੀ ਸ਼ੁਕਰਾਨਾ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਇਹ ਸਭ ਕੁਝ ਦਿੱਤਾ ਹੈ ਉਸ ਦਾ ਅਸੀਂ ਸ਼ੁਕਰਾਨਾ ਕਰ ਰਹੇ ਹਾਂ ਕਿ ਭਾਈ ਇਹ ਉਹਦੀ ਬਦੌਲਤ ਸਾਨੂੰ ਇਹ ਖਾਣ ਨੂੰ ਮਿਲਿਆ ਹੈ, ਪਹਿਨਣ ਨੂੰ ਮਿਲਿਆ ਹੈ, ਸਿਰ ਤੇ ਛੱਤ ਮਿਲੀ ਹੈ। ਸਾਡੇ ਲਈ ਪਵਿੱਤਰ ਅਪਵਿੱਤਰ ਕੋਈ ਨਹੀਂ ਹੈ ਕਿ ਭਾਈ ਇਹ ਕਿਹੜੀ ਚੀਜ਼ ਜਿਹੜੀ ਹੈ ਉਹ ਪਵਿੱਤਰਤਾ ਦੇ ਖਾਤੇ 'ਚ ਆਉਂਦੀ ਹੈ ਤੇ ਕਿਹੜੀ ਅਪਵਿੱਤਰਤਾ ਦੇ 'ਚ ਆਉਂਦੀ ਹੈ। ਇਸ ਨੂੰ ਵੀ ਗੁਰੂ ਸਾਹਿਬ ਨੇ ਬਰੋਡਲੀ ਖੁਰਾਕ ਦੇ ਹਵਾਲੇ ਨਾਲ ਵੀ ਤਨ ਤੇ ਮਨ ਦੀ ਗੱਲ ਕਰਦੇ ਆ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ, ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀ ਹੈ ਮਨ ਮੇ ਚਲੇ ਵਿਕਾਰ। ਸੋ ਇਹ ਇੰਡੀਵਿਜੂਅਲ ਸੈਂਸਿਟੀਵਿਟੀ ਦੇ ਉੱਤੇ ਛੱਡ ਦਿੱਤਾ ਹੈ ਕਿ ਭਾਈ ਜਿਹੜੀ ਖੁਰਾਕ ਦੇ ਨਾਲ ਤਨ ਦੇ ਵਿੱਚ ਬਿਮਾਰੀ ਹੋਏ ਔਰ ਮਨ ਦੇ ਵਿੱਚ ਵਿਕਾਰ ਪੈਦਾ ਹੋਣ ਉਹ ਨਹੀਂ ਖਾਣਾ। ਉਹੀ ਪਹਿਰਾਵੇ ਬਾਬਾ ਹੋਰ ਪੈਦਾ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਹੈ ਮਨ ਮੇ ਚਲੇ ਵਿਕਾਰ, ਪਹਿਰਾਵੇ ਲਈ ਵੀ ਸਵਾਰੀ ਦੇ ਲਈ ਵੀ। ਔਰ ਇਸ ਸਾਰੇ ਦੇ ਬਾਵਜੂਦ ਇਹ ਇਸ ਕਿਸਮ ਦੀ ਗੰਦਲੀ ਸੋਚ ਵਾਲੇ, ਰੇਸਿਸਟ ਸੋਚ ਵਾਲੇ ਚੰਦਰਾ ਆਰੀਆ ਵਰਗੇ ਜਿਹੜੇ ਨੇ ਉਹ ਕੈਨੇਡਾ ਦੀ ਧਰਤੀ ਤੇ ਸਿੱਖਾਂ ਦੀ ਹੋਂਦ ਨੂੰ, ਜਦੋਂ ਲਫ਼ਜ਼ ਖਾਲਿਸਤਾਨੀ ਕਹਿੰਦੇ ਨੇ ਉਹਨਾਂ ਦਾ ਮਤਲਬ ਸਿੱਖ ਹੈ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਬ੍ਰਾਹਮਣਵਾਦ ਦਾ ਇੱਕ ਵਾਰ ਕਰਨ ਦਾ ਢੰਗ ਹੈ। ਜਦੋਂ ਇਹ 80ਵਿਆਂ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਨੂੰ ਔਰ ਜੁਝਾਰੂ ਸਿੰਘਾਂ ਨੂੰ ਜਿਹੜਾ ਹੈ ਉਹਨਾਂ ਦੇ ਲਈ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਲਫ਼ਜ਼ ਕਰ ਰਹੇ ਸੀ ਤਾਂ ਉਦੋਂ ਕਹਿੰਦੇ ਸੀ ਅਸੀਂ ਸਾਰੇ ਸਿੱਖਾਂ ਨੂੰ ਨਹੀਂ ਕਹਿ ਰਹੇ, ਇਹ ਤਾਂ ਉਹੀ ਨੇ ਜਿਹੜੇ ਫੰਡਾਮੈਂਟਲਿਸਟ ਨੇ। ਉਦੋਂ ਉਹਨਾਂ ਨੇ ਟਰਮਸ ਫੰਡਾਮੈਂਟਲਿਸਟ ਤਾਂ ਮੋਡਰੇਟ ਕੱਢ ਲਈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਦੋਂ ਮਰਿਆਦਾ ਨੂੰ ਲੈ ਕੇ ਜਾਂ ਲੰਗਰ ਮਰਿਆਦਾ ਨੂੰ ਲੈ ਕੇ ਇੱਕ ਖਾਮਖਾਹ ਦੀ ਡਿਬੇਟ ਇਹਨਾਂ ਵੱਲੋਂ ਹੀ ਖੜੀ ਕੀਤੀ ਗਈ, ਉਦੋਂ ਇਹਨਾਂ ਨੇ ਉਸ ਕੈਟਾਗਰੀ ਨੂੰ ਜਿਹੜਾ ਪਹਿਲਾਂ ਪੋਲੀਟੀਕਲੀ ਸੰਤ ਪਿੰਡਾਂ ਵਾਲਿਆਂ ਨੂੰ ਪੋਲੀਟੀਕਲੀ ਫੰਡਾਮੈਂਟਲਿਸਟ ਔਰ ਪੋਲੀਟੀਕਲੀ ਲੌਂਗੋਵਾਰਡ ਐਂਡ ਕੰਪਨੀ ਜਿਹਦਾ ਅਸੀਂ ਜ਼ਿਕਰ ਕਰਾਂਗੇ ਉਹਨੂੰ ਮੋਡਰੇਟ ਕਹਿੰਦੇ ਸੀ, ਉਹਨੂੰ ਉਹਨਾਂ ਨੇ ਫਿਰ ਕੈਨੇਡਾ ਦੇ ਵਿੱਚ ਜਦੋਂ ਇਹ
ਮਰਿਆਦਾ ਇਸ਼ੂ ਦੇ ਉੱਤੇ ਡਿਬੇਟ ਖੜੀ ਕੀਤੀ ਗਈ ਤੇ ਉਹਨਾਂ ਨੇ ਰਿਲੀਜੀਅਸ ਅਰੀਨਾ ਦੇ ਵਿੱਚ ਵੀ ਫੰਡਾਮੈਂਟਲਿਸਟ ਔਰ ਮੋਡਰੇਟ ਉਹ ਡੈਫੀਨੇਸ਼ਨ ਲਿਆ ਕੇ ਇੱਥੇ ਫਿੱਟ ਕਰ ਦਿੱਤੀ ਕਿ ਭਾਈ ਜਿਹੜੇ ਮਰਿਆਦਾ ਦੀ ਗੱਲ ਕਰਨ ਉਹ ਫੰਡਾਮੈਂਟਲਿਸਟ ਨੇ ਤੇ ਜਿਹੜੇ ਸਿਰ ਗੁੰਮ ਔਰ ਅਦਰਵਾਈਜ਼ ਉਹਨੂੰ ਜਿਹੜਾ ਇੱਕ ਸੋਸ਼ਲ ਕਲੱਬ ਵਾਂਗ ਟਰੀਟ ਕਰਨ ਗੁਰਦੁਆਰੇ ਨੂੰ ਉਹ ਮੋਡਰੇਟ ਨੇ। ਸੋ ਇਸ ਲਈ ਤੁਹਾਨੂੰ ਇਹ ਜੋ ਲੈਂਗੁਏਜ ਦੀ ਇੱਕ ਆਪਣੀ ਨੁਆਂਸ ਹੁੰਦੀ ਹੈ, ਤੁਹਾਨੂੰ ਉਸ ਸਾਰੇ ਦੇ ਕਰਬ ਦੇ ਵਿੱਚ ਜਾ ਕੇ ਦੇਖਣਾ ਪੈਂਦਾ ਵੀ ਕੀ ਹੈ। ਹੁਣ ਇਹ ਚੰਦਰਾ ਆਰੀਆ ਕਹਿ ਕੀ ਰਿਹਾ ਔਰ ਓਪਨਿੰਗ ਉਹਨਾਂ ਦਾ ਫਰੇਜ਼ ਹੈ ਇਹ ਪ੍ਰੋਮੀਨੈਂਟ ਔਰ ਪੀਟੀਆਈ ਜਿਹੜੀਆਂ ਅਸੀਂ ਕੱਲ੍ਹ ਵੀ ਕਿਹਾ ਸੀ ਪੀਟੀਆਈ ANI ਇਹਨਾਂ ਦੀਆਂ ਦੋ ਮੇਨ ਨੇ, ਇੱਕ ਵੀਡੀਓ ਜਾਂ ਉਹਦੇ 'ਚ ਡਿਜੀਟਲ ਇਲੈਕਟ੍ਰੋਨਿਕ ਮੀਡੀਆ 'ਚ ਔਰ ਇੱਕ ਪ੍ਰਿੰਟ ਮੀਡੀਆ 'ਚ ਉਹਦੇ 'ਚੋਂ ਕਹਿੰਦਾ ਪ੍ਰੋਮੀਨੈਂਟ ਕੈਨੇਡੀਅਨ MP ਆਫ ਇੰਡੀਅਨ origin on Wednesday said the country was being polluted by Khalistani extremists who were abusing the freedoms guaranteed under the Charter of Rights days after a Hindu temple was vandalized in Edmonton. ਪਹਿਲੀ ਗੱਲ ਕੋਈ ਇਨਵੈਸਟੀਗੇਸ਼ਨ ਨਹੀਂ ਕਿ ਕੋਈ ਖਾਲਿਸਤਾਨੀ ਜਾਂ ਕਿਸੇ ਇਹਨਾਂ ਦੀ ਜ਼ੁਬਾਨ 'ਚ ਖਾਲਿਸਤਾਨ ਨਹੀਂ ਜਿਹਦਾ ਮਤਲਬ ਸਿੱਖ ਇਹ ਕੀਤਾ ਹੋਏ, ਪਰ ਉਹਦਾ ਇੱਕਦਮ ਇਹ ਕਹਿਣਾ ਕਿ ਇਹਨਾਂ ਨੇ ਕੈਨੇਡਾ ਦੀ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ, ਇਹ ਤਾਂ ਬੜੀ ਪਾਵਨ ਧਰਤੀ ਜਿਹੜੀ ਤੁਹਾਡੇ ਲਈ ਕਿਵੇਂ ਪਾਵਨ ਹੋਏ ਜੀ? ਫਿਰ ਜੇ ਕੈਨੇਡਾ ਦੀ ਧਰਤੀ ਸੈਕਰੇਡ ਹੈ, ਪਾਵਨ ਹੈ, ਤੇ ਭਾਰਤ ਕੀ ਹੈ? ਜੇ ਤੁਸੀਂ ਹੁਣ ਇਹਨਾਂ ਦੇ ਆਰੀਆ ਨੂੰ ਇਹ ਪੁੱਛੋ ਕਿ ਵੀ ਤੂੰ ਪਹਿਲਾਂ ਵੇਦਾਂ ਦੇ ਸ਼ਲੋਕਾਂ 'ਚ ਦੱਸ ਕੇ ਵੀ ਆਰੀਆ ਵਰਤ, ਹੁਣ ਜੇ ਤੂੰ ਆਰੀਆ ਤੇਰਾ ਮੁਲਕ ਤਾਂ ਆਰੀਆ ਵਰਤ ਹੈ, ਹੁਣ ਆਰੀਆ ਵਰਤ ਦੇ ਵਿੱਚ ਭੂਗੋਲਿਕ ਤੌਰ ਦੇ ਉੱਤੇ ਜਿਹੜਾ ਆਰੀਆ ਖੰਡ ਹੈ ਉਹੀ ਪਵਿੱਤਰ ਧਰਤੀ ਹੈ, ਜਿਹੜਾ ਉਸ ਤੋਂ ਬਾਹਰ ਹੈ ਉਹ ਤਾਂ ਮਲੇਛ ਹੈ। ਇਹੀ ਕਾਰਨ ਸੀ ਕਿ ਜਿਹੜਾ ਉਸ ਦੇਵ ਭੂਮੀ ਜਿਹਨੂੰ ਕਹਿੰਦੇ ਸੀ ਆਰੀਆ ਵਰਤ ਨੂੰ, ਉਸ ਤੋਂ ਜਿਹੜਾ ਬਾਹਰ ਨਿਕਲਦਾ ਸੀ ਉਹਨੂੰ ਤਾਂ ਬਰਾਦਰੀ 'ਚੋਂ ਕੱਢਤਾ ਜਾਂਦਾ ਸੀ, ਉਹਨੂੰ ਮਲੇਛ ਲਾਣ ਦਿੱਤਾ ਜਾਂਦਾ ਸੀ, ਔਰ ਉਹਨੂੰ ਜੇ ਵਾਪਸ ਆਉਣਾ ਤੇ ਉਹ ਸਜ਼ਾ ਉਹਨੂੰ ਦੇ ਕੇ ਸਖਤ ਜੁਆਇਨ ਕਰਾਇਆ ਜਾਂਦਾ ਸੀ, ਲੇਕਿਨ ਕਿਸੇ ਵੀ ਡਿਸੀਜਨ ਮੇਕਿੰਗ ਦਾ ਹਿੱਸਾ ਨਹੀਂ ਸੀ ਬਣਾਇਆ ਜਾਂਦਾ। ਸੋ ਮਿਸਟਰ ਆਰੀਆ ਤੇਰੀ ਧਰਤੀ ਜਿਹੜੀ ਹੈ ਉਹ ਕੈਨੇਡਾ ਨਹੀਂ ਹੈ। ਕੈਨੇਡਾ ਨੂੰ ਤੱਕ ਪਹੁੰਚਣ ਲਈ ਜੋ ਸਟਰਗਲ ਕੀਤੀ, ਜੋ ਈਵਨ ਅਮਰੀਕਾ 'ਚ ਜੇ ਅੱਜ 2 ਮਿਲੀਅਨ ਆ ਕੇ ਹਿੰਦੂ ਤੋਂ ਵੀ ਵੜ ਗਏ ਨੇ ਆਪਣੇ ਆਪ ਨੂੰ ਕਲੇਮ ਕਰਨ ਵਾਲੇ, ਤੇ ਉਹ ਸਟਰਗਲ ਡਾਕਟਰ ਭਗਤ ਸਿੰਘ ਥਿੰਦ ਤੋਂ ਲੈ ਕੇ ਜਿਨ੍ਹਾਂ ਨੇ ਇੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਵੀ ਜੰਗ ਦੇ ਵਿੱਚ ਵੀ ਫਸਟ ਵਰਲਡ ਵਾਰ 'ਚ ਫਿਰ ਸੁਪਰੀਮ ਕੋਰਟ 'ਚ ਆਪਣੇ ਕੇਸ ਨੂੰ ਲੜਿਆ, ਜਿਹਨੇ ਬਾਕੀਆਂ ਲਈ ਦਰਵਾਜ਼ੇ ਖੋਲ੍ਹੇ, ਤੇ ਤੁਹਾਡੀ ਤਾਂ ਉਹ ਧਰਤੀ ਹੈ ਆਰੀਆ ਵਰਤ ਜਿੱਥੇ ਤੁਸੀਂ ਬਾਹਰਲੇ ਆਉਣ ਵਾਲਿਆਂ ਨੂੰ ਤੁਹਾਡੇ ਆਰੀਆ ਵਰਤ ਵਾਲੇ ਉਹ ਜਿਹੜੇ ਵੀ ਉਹਨਾਂ ਦੇ ਤੁਹਾਡੇ ਆਈਡੀਆਲੋਗ ਨੇ ਉਹ ਗੋਲਵਲਕਰ ਹੈ, ਹੈਡਗਵੇਅਰ ਹੈ, ਔਰ ਉਹ ਸਾਰੇ ਦੇ ਚੱਲਦੇ ਆ ਜਿਹੜਾ ਤੁਸੀਂ ਤਾਂ ਕਿਸੇ ਨੂੰ ਉੱਥੇ ਮੰਨਦੇ, ਤੁਸੀਂ ਤਾਂ ਮੁਸਲਮਾਨਾਂ ਈਸਾਈਆਂ ਨਾਲ ਉਹ ਸਲੂਕ ਕਰਨਾ ਚਾਹੁੰਦੇ ਹੋ ਜੋ ਹਿਟਲਰ ਨੇ ਯਹੂਦੀਆਂ ਜਾਂ ਕੈਥੋਲਿਕਸ ਦੇ ਨਾਲ ਕੀਤਾ। ਇਹ ਤੁਹਾਡੇ ਜਿਹੜੇ ਆਈਕੋਨਿਕ ਫਿਗਰਸ ਨੇ ਗੋਲਵਲਕਰ ਔਰ ਉਹਨਾਂ ਸਾਰਿਆਂ ਦਾ ਇਹੀ ਵਿਊ ਪੁਆਇੰਟ ਹੈ। ਹੁਣ ਇਸ ਸਭ ਦੇ ਚੱਲਦੇ ਆ ਜਿਸ ਹੱਦ ਤੱਕ ਜਾ ਕੇ ਇਹਨਾਂ ਨੇ ਇਸ ਨਫ਼ਰਤ ਨੂੰ ਲਿਆਂਦਾ ਚੰਦਰਾ ਆਰੀਆ ਦੀ ਜਿਹੜੀ ਪੂਰੀ ਇਹਦੇ ਨਾਲ ਹੀ ਉਹ ਕਹਿੰਦਾ ਜੀ ਐਮਿਡਸ ਰਾਈਜ਼ਿੰਗ ਹਿੰਦੂ ਫੋਬੀਆ ਇਨ ਕੈਨੇਡਾ। ਹੁਣ ਗੱਲ ਕਰ ਲਈ ਇਹ ਨਹੀਂ ਵੀ ਉਹ ਖਾਲਿਸਤਾਨ ਦਾ ਵਿਰੋਧ ਕਰ ਰਿਹਾ ਹੈ ਜਾਂ ਕੈਨੇਡੀਅਨ ਸਿੱਖਾਂ ਦਾ ਜਿਹੜਾ ਪੀਸਫੁਲੀ ਰਾਈਟ ਟੂ ਅਸੈਂਬਲੀ ਹੈ ਜਾਂ ਰਾਈਟ ਟੂ ਨਾਨ ਬਾਈਂਡਿੰਗ ਰੈਫਰੈਂਡਮ ਹੈ ਉਹਨੂੰ ਚੈਲੰਜ ਕਰ ਰਿਹਾ, ਪਰ ਸਿੱਖਾਂ ਨੂੰ ਦੋਸ਼ ਦੇ ਰਿਹਾ ਕਿ ਵੀ ਤੁਸੀਂ ਹਿੰਦੂ ਫੋਬੀਆ ਕਰ ਰਹੇ ਹੋ। ਕੋਈ ਕੈਨੇਡਾ ਦੇ ਵਿੱਚ ਜੇ ਸੱਚਮੁੱਚ ਹਿੰਦੂ ਫੋਬੀਆ ਜਾਂ ਜੋ ਤੁਹਾਡੀਆਂ ਕਰਤੂਤਾਂ ਨੇ ਜੇ ਤੁਹਾਨੂੰ ਸਜ਼ਾ ਦੇਣ ਦਾ ਸਿੱਖ ਸੋਚ ਲੈਣ, ਪਰ ਅਸੀਂ ਕੈਨੇਡੀਅਨ ਅਮਰੀਕਨ ਕਾਨੂੰਨਾਂ 'ਚ ਯਕੀਨ ਰੱਖਦੇ ਹਾਂ। ਸਾਨੂੰ ਪਤਾ ਹੈ ਵੀ ਤੁਹਾਡਾ ਫਰਾਡ ਅਲਟੀਮੇਟਲੀ ਆਸਟ੍ਰੇਲੀਆ 'ਚ ਵੀ ਕਿਵੇਂ ਜਗਜ਼ਾਰ ਹੋਇਆ, ਉਹਦਾ ਖਬਰ ਮੈਂ ਕੱਢ ਲਈ ਹੈ ਟਾਈਮਜ਼ ਆਫ ਇੰਡੀਆ ਦੀ, ਜਿਹਦੇ ਥੱਲੇ ਪੁਲਿਸ ਦੀ ਕੀ ਰਿਪੋਰਟਿੰਗ ਸੀ, ਲੇਕਿਨ ਇਸ ਦੇ ਵਿੱਚ ਉਹ ਹਿੰਦੂ ਫੋਬੀਆ ਵੀ ਬਣਾ ਰਿਹਾ, ਔਰ ਨਾਲ ਦੀ ਨਾਲ ਉਸ ਨੇ ਸਾਰਿਆਂ ਨੂੰ ਇਹ ਕਿਹਾ ਕਿ ਵੀ ਹਿੰਦੂਜ਼ have come to our wonderful country Canada from all parts of the world, we Hindus ਕਿ ਜੀ ਅਸੀਂ ਵੰਡਰਫੁਲ, ਤੁਹਾਡੀ ਕਿੱਥੋਂ ਵੰਡਰਫੁਲ ਤਾਂ ਤੁਹਾਡਾ ਆਰੀਆ ਵਰਤ ਹੈ, ਜਾ ਕੇ ਉੱਥੇ ਜਿਹੜਾ ਗਊ ਤੁਹਾਡੀ ਮਾਤਾ। ਔਰ ਮੈਂ ਇਹ ਨਹੀਂ ਐਵੇਂ ਨਹੀਂ ਮੈਂ ਕਹਿ ਰਿਹਾ, ਇੱਕ ਸ਼ੰਕਰਾਚਾਰੀਆ ਇਹਨਾਂ ਦਾ ਭਾਵੇਂ ਉਹ ਅਗੇਂਸਟ ਵੀ ਬੋਲਦਾ ਕੁਝ ਜਿਹੜੀਆਂ ਚੀਜ਼ਾਂ ਮੋਦੀ ਜਾਂ ਹਿੰਦੂ ਤੋਂ ਵੀ ਕਰਦੇ ਨੇ, ਉਹਨੂੰ ਇੱਕ ਨੇ ਪੁੱਛਿਆ ਚਿੱਠੀ 'ਚ ਕਿ ਹਿੰਦੂ ਦੀ ਡੈਫੀਨੇਸ਼ਨ ਕੌਣ ਹੈ, ਕੀ ਹੈ ਹਿੰਦੂ ਕੌਣ ਹੈ, ਔਰ ਉਹਨੇ ਕਿਹਾ ਵੀ ਦੋ ਜਿਹੜੇ ਨੇ ਫੈਕਟਰ ਜਿਹੜੇ ਨੇ ਉਹ ਹਿੰਦੂ ਬਣਾਉਂਦੇ ਨੇ,
ਜਿਹੜਾ ਗਊ ਨੂੰ ਸੱਚਮੁੱਚ ਮਾਤਾ ਮੰਨਦਾ ਹੈ, ਉਹ ਹਿੰਦੂ ਹੈ। ਔਰ ਦੂਸਰਾ ਜਿਹੜਾ ਪੂਰਬ ਜਨਮ, ਕਿ ਜਨਮ ਤੋਂ ਪਹਿਲਾਂ ਮੈਂ ਕਿਤੇ ਕੁਛ ਸੀ ਤੇ ਆਫਟਰ ਲਾਈਫ ਪੁਨਰ ਜਨਮ ਹੁੰਦਾ, ਦੁਬਾਰਾ ਜਨਮ, ਕਿ ਮੇਰਾ ਪੂਰਬ ਜਨਮ ਵੀ ਸੀ ਤੇ ਅੱਗੋਂ ਵੀ ਹੋਏਗਾ, ਇਹਦੇ 'ਚ ਯਕੀਨ ਰੱਖਦਾ ਉਹ ਹਿੰਦੂ ਹੈ। ਉਹਨੂੰ ਤੁਸੀਂ ਦੇਖ ਸਕਦੇ ਹੋ ਜਾ ਕੇ ਸ਼ੰਕਰਾਚਾਰੀਆ ਦੇ ਬਿਆਨ। ਸੋ ਮਤਲਬ ਆਰੀਆ ਜੀ, ਤੁਸੀਂ ਤਾਂ ਦੇਵ ਭੂਮੀ ਭਾਰਤ 'ਚ ਪਹਿਲਾਂ ਵੀ ਜੰਮੇ ਹੋਵੋਗੇ, ਕਿਉਂਕਿ ਤੁਸੀਂ ਨਾਂ ਨਾਲ ਆਰੀਆ ਲਾਇਆ, ਤੇ ਤੁਹਾਡੇ ਲਈ ਤਾਂ ਪਵਿੱਤਰ ਧਰਤੀ ਉਹ ਹੈ। ਇਹ ਤੁਹਾਡੇ ਲਈ ਵੰਡਰਫੁਲ ਕੰਟਰੀ ਕਿਵੇਂ ਬਣ ਗਈ? ਵੰਡਰਫੁਲ ਤਾਂ ਉਹ ਹੈ, ਤੁਸੀਂ ਵਿਸ਼ਵ ਗੁਰੂ ਹੋ, ਉੱਥੇ ਜਾਓ। ਔਰ ਜਿਸ ਬਿਆਨ ਨੂੰ ਆਧਾਰ ਬਣਾ ਕੇ ਇਹ SFJ ਦੇ ਖਿਲਾਫ ਇੱਕ ਬਿਲਟ ਕਰਦੇ ਨੇ ਜੀ, ਉਹਨਾਂ ਨੇ ਕਿਹਾ ਸੀ ਕਿ ਸਾਰੇ ਕੈਨੇਡੀਅਨ ਹਿੰਦੂ ਵਾਪਸ ਚਲੇ ਜਾਣ ਇੰਡੀਆ ਨੂੰ। ਹੁਣ ਇਹ ਇਵੇਂ ਹੀ ਕੰਟੈਕਸਟ ਨੂੰ ਨੈਗੇਟ ਕਰਨਾ ਹੈ, ਜਿਵੇਂ ਜਦੋਂ ਪਿੰਡਾਂ ਵਾਲਿਆਂ ਦੇ ਖਾਤੇ 'ਚ ਗੱਲ ਪਾਈ ਜਾਂਦੀ ਸੀ ਕਿ ਜੀ ਉਹਨਾਂ ਨੇ ਕਿਹਾ ਜੀ ਇੱਕ ਸਿੱਖ ਦੇ ਹਿੱਸੇ ਇੰਨੇ ਹਿੰਦੂ ਆਉਂਦੇ ਨੇ। ਇਹ ਬਿਲਕੁਲ ਗਲਤ ਸੀ, ਨਾ ਹੀ ਉਹਨਾਂ ਨੇ ਕਦੇ ਇਹ ਗੱਲ ਕਹੀ। ਇਹ ਗੱਲ ਕਿਉਂਕਿ ਕਿਸੇ ਨੇ ਰਾਜਸਥਾਨ 'ਚ ਹਿੰਦੂਤਵੀ ਲੀਡਰ ਦਾ ਬਿਆਨ ਸੀ, ਇੰਦਰਾ ਗਾਂਧੀ ਦਾ ਬਿਆਨ ਸੀ ਕਿ ਅਕਾਲੀ ਔਰ ਸਿੱਖ ਪੰਜਾਬ 'ਚ ਮੋਰਚਾ ਲਾ ਰਹੇ ਨੇ। ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਹਰਲੇ ਦੇਸ਼ਾਂ, ਬਾਹਰਲੇ ਸੂਬਿਆਂ 'ਚ ਵੀ ਸਿੱਖ ਰਹਿੰਦੇ ਨੇ। ਉਸ ਧਮਕੀ ਨੂੰ ਉਹਨਾਂ ਨੇ ਕਾਊਂਟਰ ਕੀਤਾ ਸੀ। ਔਰ ਇਹ ਜਦੋਂ SFJ ਨੇ, ਸਿੱਖਸ ਫਾਰ ਜਸਟਿਸ ਨੇ ਸਟੇਟਮੈਂਟ ਦਿੱਤੀ ਕਿ ਭਾਈ ਜੇ ਕੈਨੇਡਾ ਦੇ ਹਿੰਦੂਆਂ ਨੂੰ ਇੰਨਾ ਹੀ ਪਿਆਰ ਹੈ ਇੰਡੀਆ ਨਾਲ, ਤਾਂ ਇੰਡੀਆ ਜਾਣ। ਇਹ ਸੀ ਕਿ ਜਦੋਂ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਭਾਈ ਇਹ ਜਿਹੜਾ ਕੰਮ ਹੈ ਉਸ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਇੰਡੀਅਨ ਸਟੇਟ ਨੇ ਕੀਤਾ, ਤੇ ਜ਼ਾਹਰ ਹੈ ਕੈਨੇਡਾ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਸਟਿਨ ਟਰੂਡੋ ਨੂੰ ਸਪੋਰਟ ਕੀਤਾ, ਸਿੱਖਾਂ ਨੇ ਐਡਮਾਇਰ ਕੀਤਾ। ਔਰ ਇਹ ਜਿਹੜਾ ਮੈਜੋਰਿਟੀ ਹਿੰਦੂਤਵੀ ਲਾਣਾ ਸੀ ਕੈਨੇਡਾ ਦਾ, ਉਹ ਜਸਟਿਨ ਟਰੂਡੋ ਦੇ ਖਿਲਾਫ ਬੋਲ ਰਹੇ ਸੀ ਜੀ। ਕੀ ਸਬੂਤ ਹੈ? ਜਿਹੜਾ ਮੋਦੀ ਜਾਂ ਉਸ ਸਰਕਾਰ ਦੀ ਲਾਈਨ ਸੀ, ਉਹ ਇੱਥੇ ਪ੍ਰੋਪੇਗੇਟ ਕਰ ਰਹੇ ਸੀ। ਇਹਦੇ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਕਿਹਾ ਸੀ ਕਿ ਭਾਈ ਜੇ ਤੁਹਾਨੂੰ ਆਪਣੇ ਕੈਨੇਡੀਅਨ ਸਿਸਟਮ, ਜਿਨ੍ਹਾਂ ਨੇ ਕਨਕਲੂਡ ਕੀਤਾ ਸਾਰੇ ਸਬੂਤਾਂ ਤੋਂ ਬਾਅਦ ਹੀ ਇਹ ਇਨਕਸ਼ਾਫ ਕੀਤਾ, ਤੁਹਾਡਾ ਯਕੀਨ ਨਹੀਂ ਹੈ, ਤੇ ਫਿਰ ਜਿਹੜਾ ਤੁਹਾਡਾ ਮੁਲਕ ਹੈ ਤੁਸੀਂ ਉੱਥੇ ਚਲੇ ਜਾਓ। ਹੁਣ ਇਹਨੂੰ ਇਹ ਡਿਫਰੈਂਟਲੀ ਬਣਾ ਰਿਹਾ ਕਿ ਜੀ ਅਸੀਂ ਕੈਨੇਡਾ ਦੇ ਵਿੱਚ ਹਿੰਦੂਜ਼ ਹੈਵ ਕਮ ਟੂ ਅਵਰ ਵੰਡਰਫੁਲ ਕੰਟਰੀ ਕੈਨੇਡਾ ਫਰੋਮ ਆਲ ਪਾਰਟਸ ਆਫ ਦਾ ਵਰਲਡ, ਫਰੋਮ ਐਵਰੀ ਕੰਟਰੀ ਇਨ ਸਾਊਥ ਏਸ਼ੀਆ, many countries in Africa and Caribbean and many other parts of the world. We have come here and Canada is our land. ਵਾਹ ਤੁਹਾਡੀ ਕਿੱਥੋਂ ਹੋ ਗਈ ਬਈ? ਤੁਹਾਡੀ ਦੇਵ ਭੂਮੀ ਆ ਰਹੀ ਹੈ ਜੀ, ਉਹ ਜਾਓ ਉੱਥੇ ਹੀ ਆਰੀਆ ਵਰਤ ਦੇ ਵਿੱਚ ਗਊ ਮੂਤਰ, ਹੁਣ ਪੁਨਰ ਜਨਮ ਤੁਹਾਨੂੰ ਤਾਂ ਕੈਨੇਡਾ 'ਚ ਮਿਲਣਾ ਨਹੀਂ, ਕਿਉਂਕਿ ਦੇਵ ਭੂਮੀ ਤੋਂ ਬਾਅਦ ਤਾਂ ਸਾਰੇ ਮਲੇਸ਼ ਹੀ ਰਹਿੰਦੇ ਨੇ। ਤੁਸੀਂ ਜੰਮੋਗੇ ਵੀ ਉੱਥੇ, ਬਾਂਦਰ ਬਣ ਗਏ, ਉੱਲੂ ਬਣ ਗਏ, ਸੱਪ ਬਣ ਗਏ, ਫਿਰ ਬੰਦਾ ਬਣ ਕੇ ਉੱਥੇ ਹੀ ਜੰਮੋਗੇ। ਹੋਰ ਤਾਂ ਧਰਤੀ ਕੋਈ ਹੈ ਹੀ ਨਹੀਂ ਦੇਵ ਭੂਮੀ। ਤੁਹਾਡਾ ਪੁਨਰ ਜਨਮ ਵੀ ਨਹੀਂ ਹੋ ਸਕਦਾ, ਤੇ ਹਿੰਦੂ ਤੁਸੀਂ ਰਹਿੰਦੇ ਨਹੀਂ ਜੇ ਤੁਸੀਂ ਪੁਨਰ ਜਨਮ 'ਚ ਯਕੀਨ ਨਾ ਰੱਖੋ। ਤੇ ਜੇ ਤੁਸੀਂ ਪੂਰਵ ਜਨਮ 'ਚ ਨਹੀਂ ਰੱਖਦੇ, ਤੇ ਪੂਰਵ ਜਨਮ ਜ਼ਾਹਰ ਹੈ ਤੁਹਾਡਾ ਤਾਂ ਇਹ ਜਨਮ ਵੀ ਉੱਥੇ ਹੀ ਹੋਇਆ ਹੋਣਾ, ਤੁਸੀਂ ਤਾਂ ਇੱਥੇ ਹੀ ਆਏ ਹੋਣੇ ਹੋ, ਤੇ ਪੂਰਵ ਜਨਮ ਵੀ ਉੱਥੇ ਹੋਇਆ ਹੋਇਆ। ਔਰ ਇੱਥੇ ਕੋਈ ਗਾਂ ਮਾਤਾ ਦੀ ਤੁਹਾਨੂੰ ਪੂਜਾ ਵੀ ਨਹੀਂ ਕਰਨ ਦਿੰਦੇ। ਤੁਸੀਂ ਕੋਈ ਐਲੀਵੇਟਰ 'ਚ ਗਾਂ ਮਾਤਾ 8ਵੀਂ ਫਲੋਰ ਤੇ ਰਹਿੰਦੇ ਹੋਵੋ, ਤੁਸੀਂ ਪੂਜਾ ਕਰਦੇ ਹੋ। ਮੁਲਕ ਇਵੇਂ ਹੋਇਆ ਗਾਂ ਫਸ ਗਈ ਉਹਦੇ 'ਚ, ਉਹ ਬਾਅਦ 'ਚ ਸੱਦ ਕੇ ਉਹਨਾਂ ਨੂੰ ਵੀ ਕੱਢਿਆ ਉਸ ਘਰ 'ਚੋਂ, ਸਿੰਗਾਪੁਰ ਕੇ ਕਿਹੜੇ 'ਚੋਂ ਗਾਂ ਨੂੰ ਵਿੱਚ ਵਾੜ ਕੇ ਲਿਜਾ ਰਹੇ ਸੀ ਪੂਜਾ ਕਰਨ ਦੇ ਲਈ ਮਾਤਾ ਦੀ। ਸੋ ਫਿਰ ਇੱਥੇ ਹੀ ਨਹੀਂ ਰੁਕਿਆ। ਵੀ ਹੈਵ ਮੇਡ and continue to make immense positive and productive contributions to the socio-economic development of Canada. With our long history of Hindu culture and heritage, we have enriched the multicultural fabric of Canada. ਹੁਣ ਇਹ ਕਹਿ ਕੇ ਕਿ ਕੈਨੇਡਾ ਸਾਡੀ ਧਰਤੀ ਹੈ, ਅਸੀਂ ਆ ਕੇ ਇਹਨੂੰ ਬਹੁਤ ਤਰੱਕੀ ਕੀਤੀ। Our land is being polluted by Khalistani extremists, abusing our freedoms guaranteed by our Canadian Charter of Rights, ਕਿ ਸਾਡੀਆਂ ਆਜ਼ਾਦੀਆਂ ਨੂੰ ਇੱਥੇ ਖਾਲਿਸਤਾਨੀ ਅਸ਼ੁੱਧ ਕਰ ਰਹੇ ਨੇ। ਹੁਣ ਇਸ ਤੋਂ ਅੱਗੇ ਤਾਂ ਕੁਛ ਨਹੀਂ ਰਹਿ ਜਾਂਦਾ ਜਿਹੜਾ ਅਸਭਿਅਕ ਜਿਹਨੂੰ ਅਸੀਂ ਕਹਿ ਸਕਦੇ ਹਾਂ। ਔਰ ਮੈਂ ਸਮਝਦਾ ਵੀ ਇਸ ਦਾ ਨੋਟਿਸ ਲੈਣਾ ਚਾਹੀਦਾ ਸਿੱਖ ਜਥੇਬੰਦੀਆਂ ਨੂੰ ਵੀ, ਪੋਲਾਈਟਲੀ। ਧਮਕੀ ਨਾ ਪਹਿਲਾਂ ਅਸੀਂ ਦਿੱਤੀ ਹੈ ਕਦੇ, ਨਾ ਹੀ ਦੇਣ 'ਚ ਯਕੀਨ ਰੱਖਦੇ ਹਾਂ। ਸਿੱਖ ਜਿਹੜੇ ਨੇ ਉਹ ਐਕਸ਼ਨ 'ਚ ਯਕੀਨ ਰੱਖਦੇ ਨੇ, ਉਹ ਕੁਛ ਜ਼ੁਬਾਨੀ ਕਲਾਮੀ ਜਿਹੜਾ ਹੈ ਜਾਂ ਕੋਈ ਵੀ, ਉਹ ਸਾਡਾ ਕੈਨੇਡੀਅਨ ਅਮਰੀਕਨ ਲਾਅ ਦੇ ਵਿੱਚ ਯਕੀਨ ਹੈ। ਉਹਦੇ 'ਚ ਅਸੀਂ ਜਦੋਂ ਬਾਕੀ ਦਰਵਾਜ਼ੇ ਬੰਦ ਹੋ ਗਏ, ਉਹ ਫਿਰ ਉਹ ਲਾਸਟ ਐਜ਼ ਏ ਰਿਜ਼ੋਰਟ ਹੁੰਦਾ ਹਾਲ ਦੀ ਘੜੀ। ਔਰ ਹੁਣ ਜਿਹੜਾ ਇਹ ਟੈਂਪਲ ਸੋ ਕਾਲਡ ਵੈਂਡਲਾਈਜੇਸ਼ਨ ਤੋਂ ਬਾਅਦ ਇਹ ਬਿਆਨ ਦੇ ਰਿਹਾ, ਹੁਣ 18 ਸਤੰਬਰ 2023 ਦੀ ਟਾਈਮਜ਼ ਆਫ ਇੰਡੀਆ ਅਖਬਾਰ ਦਾ ਲੀਡ ਆਰਟੀਕਲ ਸੀ, ਨਿਊਜ਼ ਸੀ
ਆਸਟ੍ਰੇਲੀਆ ਪੁਲਿਸ ਸੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਿਟੀ ਐਡਵਾਈਜ਼ ਕਲੋਜ਼ਰ। ਹੁਣ 18 ਸਤੰਬਰ 'ਚ ਉਹਨਾਂ ਨੇ ਜਿਹੜਾ ਇਸ ਖਬਰ ਨੂੰ, ਔਰ ਮੈਂ ਇਨ ਓਰੀਜਨਲ ਵੀ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਉੱਥੇ ਆਸਾਨੀ ਨਾਲ ਹੈ, ਇਹੀ ਟਾਈਟਲ ਹੈ ਕਿ ਆਸਟ੍ਰੇਲੀਆ ਪੁਲਿਸ ਸੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਿਟੀ ਐਡਵਾਈਜ਼ ਕਲੋਜ਼ਰ। Queensland State Police in Australia have released documents suggesting that the defacement of a temple's wall was done by Hindus themselves. ਦੇਖੋ ਇਹ ਉਹਨਾਂ ਦੀ ਕਿਉਂਕਿ ਉੱਥੇ ਵੀ ਬ੍ਰਿਸਬੇਨ ਦੇ ਵਿੱਚ ਰੈਫਰੈਂਡਮ ਹੋਣਾ ਸੀ ਤੇ ਉਸ ਤੋਂ ਪਹਿਲਾਂ ਉਹ ਵੀ ਅਕਸ਼ਤਾ ਮੰਦਰ ਹੀ ਸੀ, ਉਹਦੀ ਡੀਫੇਸਮੈਂਟ ਕੀਤੀ ਉਹਨਾਂ ਨੇ ਕਿਹਾ by Hindus themselves. The investigation claims that CCTV cameras were purposely shut off and that the graffiti was a Hindu attempt to divert attention to pro-Khalistan elements. ਕਿ ਵੀ ਇਹ ਡੈਲੀਬਰੇਟਲੀ ਕੈਮਰੇ ਬੰਦ ਕੀਤੇ ਗਏ ਔਰ ਇਹ ਹਿੰਦੂਆਂ ਦਾ ਯਤਨ ਸੀ ਕਿ ਇਹਨੂੰ ਪ੍ਰੋ ਖਾਲਿਸਤਾਨ ਐਲੀਮੈਂਟਸ ਦੇ ਖਾਤੇ 'ਚ ਪਾਇਆ ਜਾਏ। ਔਰ ਉਹਨਾਂ ਨੇ ਕਿਹਾ ਦਾ ਪੁਲਿਸ ਆਲਸੋ ਮੈਂਸ਼ਨਡ ਏ ਕਮਿਊਨੀਕ ਅਬਾਊਟ ਦਾ ਸਿੱਖਸ ਫਾਰ ਜਸਟਿਸ ਆਰਗੇਨਾਈਜੇਸ਼ਨ ਐਂਡ ਪੋਸੀਬਲ ਲਿੰਕ ਟੂ ਮੈਂਟਲ ਹੈਲਥ ਇਸ਼ੂ ਔਰ ਅਟੈਂਸ਼ਨ ਸੀਕਿੰਗ ਬਿਹੇਵੀਅਰ। ਕਿਸੇ ਹੋਰ ਲੇਡੀ ਨੇ ਵੀ ਕੁਛ ਨਾ ਕੁਛ ਕਿਹਾ ਸੀ, ਉਹਨਾਂ ਨੇ ਕਿਹਾ ਉਹ ਮੈਂਟਲੀ ਸਿੱਕ ਹੈ। ਔਰ ਇਸ ਨੂੰ ਜਲੰਧਰ ਦੀ ਡੇਟ ਲਾਈਨ ਦੇ ਨਾਲ ਜਿਹੜਾ ਟਾਈਮਜ਼ ਆਫ ਇੰਡੀਆ ਨੇ ਛਾਪਿਆ ਔਰ ਉਹਨਾਂ ਨੇ ਪੁਲਿਸ ਦੀ ਡੀਟੇਲ ਰਿਪੋਰਟ ਕਹੀ ਵੀ ਕਿਉਂਕਿ 4 ਮਾਰਚ ਨੂੰ ਜਿਹੜੀ ਬ੍ਰਿਸਬੇਨ ਸਿੱਖ ਰੈਲੀ ਦੇ ਵਿੱਚ ਵੀ ਜਿਹੜਾ ਬੰਦਾ ਵੜਿਆ ਵਿਕਟੋਰੀਆ ਤੋਂ ਜਾ ਕੇ, ਉਹੀ ਸੀ ਜਿਹਨੇ ਪਹਿਲਾਂ ਬ੍ਰਿਸਬੇਨ ਟੈਂਪਲ ਦੇ ਵਿੱਚ ਜਿਹੜੀ ਹੈ ਉਹ ਇਹ ਗ੍ਰੈਫਿਟੀ ਔਰ ਉਸ ਨੂੰ ਪੋਲਿਊਟ ਕੀਤਾ ਸੀ। ਔਰ ਇਹ ਉਹਨਾਂ ਨੇ ਪੂਰੀ ਡੀਟੇਲ ਇਸ ਖਬਰ ਦੀ ਹੈ, ਜਿਹੜੇ ਚਾਹਣ ਇਹ ਇਸ ਟਾਈਟਲ ਦੇ ਥੱਲੇ ਜਾ ਕੇ ਉਹਨੂੰ ਗੂਗਲ ਕਰਕੇ ਦੇਖ ਸਕਦੇ ਨੇ। ਆਸਟ੍ਰੇਲੀਆ ਪੁਲਿਸ ਸੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਿਟੀ ਐਡਵਾਈਜ਼ ਕਲੋਜ਼ਰ। ਇਹ 18 ਸਤੰਬਰ 2023 ਦੀ ਇਹਨਾਂ ਦੀ ਅਖਬਾਰ ਹੈ, ਟਾਈਮਜ਼ ਆਫ ਇੰਡੀਆ ਦੀ। ਸੋ ਅਸੀਂ ਸਮਝਦੇ ਹਾਂ ਵੀ ਇਹ 28 ਜੁਲਾਈ ਦੇ ਰੈਫਰੈਂਡਮ ਤੋਂ ਪਹਿਲਾਂ ਕੈਲਗਰੀ ਦੇ ਇੱਕ ਹੋਰ ਅਟੈਂਪਟ ਹੈ, ਇਹਨੂੰ ਜਿਹੜਾ ਇਹ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਕੈਨੇਡੀਅਨ ਸਿੱਖ ਜਥੇਬੰਦੀਆਂ ਨੂੰ ਖੁੱਲ੍ਹ ਕੇ ਮੰਗ ਕਰਨੀ ਚਾਹੀਦੀ ਹੈ ਕਿ ਭਾਈ ਇਹ ਇਨਵੈਸਟੀਗੇਟ ਕਰੋ, ਇਹ ਇਹਨਾਂ ਦਾ ਕੰਮ ਵੀ ਆਪਣਾ ਹੋਏਗਾ। ਤੇ ਜੇ ਸੋ ਕਾਲਡ ਧਮਕੀਆਂ ਦੀ ਗੱਲ ਹੈ, ਉਹ ਧਮਕੀਆਂ ਵੀ ਇਹਨਾਂ ਦੀਆਂ ਖੁਦ ਦੀਆਂ ਹੀ ਜਿਹੜੀਆਂ ਨੇ ਬੰਦਿਆਂ ਤੋਂ ਦਵਾਈਆਂ ਹੋਣਗੀਆਂ। ਜੇ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ ਤੇ ਸੱਚ ਜਿਹੜਾ ਹੈ ਉਹ ਸਾਹਮਣੇ ਆਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪੰਦਰਸਾਂ ਦੇਸ਼ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।